ਉੱਤੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਅਸੀਂ ਸ਼ੁਰੂ ਕੀਤਾ ਹੋਇਆ ਕਿ ਅਸੀਂ ਡੇਲੀ ਜਿਹੜਾ ਨਾ ਉਹ ਲਾਈਵ ਸੈਸ਼ਨ ਆਪਣਾ ਸਟਾਰਟ ਕੀਤਾ ਹੈ ਕਿ ਚਲੋ ਤੁਹਾਡੇ ਨਾਲ ਜਿਹੜੀ ਗੱਲਬਾਤ ਉਹ ਕਰਿਆ ਕਰੀਏ। ਅੱਜ ਕਿਤੇ ਬਾਹਰ ਨਹੀਂ ਗਏ ਤੇ ਮੈਂ ਕਿਹਾ ਜਿਹੜਾ ਦਫ਼ਤਰ 'ਚ ਬਹਿ ਕੇ ਤੁਹਾਡੇ ਨਾਲ ਗੱਲਬਾਤ ਤੇ ਕਰੀਏ। ਜਸਨਵਾਜ ਚੱਦਰ ਸਾਹਿਬ ਅੱਜ ਜ਼ਰਾ ਥੋੜਾ ਮਸਰੂਫ ਨੇ। ਉਹਨਾਂ ਦੀ ਗੈਰ ਮੌਜੂਦਗੀ ਵਿੱਚ ਜਿਹੜੀ ਉਹ ਬਾਗ ਦੌੜ ਆਪ ਹੀ ਸੰਭਾਲੀਏ। ਅਸਲਾਮ ਵਾਲੇਕੁਮ ਜੀ। ਭੱਟ ਸਾਹਿਬ ਤੇ ਨਹੀਂ ਜੁੜੇ ਕਿਤੇ? ਮੈਂ ਅੱਜ ਫੇਸਬੁੱਕ ਫਰੋਲਣ ਦਿਆ ਹਾਂ ਤੇ ਉਹ ਅੱਜ ਰੌਲਾ ਬੜਾ ਪਿਆ ਹੈ ਜੇਲਮ ਦੇ ਵਿੱਚ ਜਿਹੜਾ ਨਾ ਉਹ ਸ਼ੇਰ ਸ਼ਾਹ ਸੂਰੀ ਦਾ ਜਿਹੜਾ ਮੁਜੱਸਮਾ ਲੱਗਾ ਸੀ ਸ਼ਾਇਦ ਉਹਨੂੰ ਉੱਥੋਂ ਹਟਾ ਦਿੱਤਾ ਗਿਆ। ਬਹੁਤ ਸਾਰੇ ਲੋਕ ਨੇ ਇਹਦੇ ਬਾਰੇ ਜਿਹੜੀ ਉਹ ਪੋਜ਼ਿਟਿਵ ਰਾਏ ਵੀ ਰੱਖਦੇ ਨੇ, ਨੈਗੇਟਿਵ ਰਾਏ ਵੀ ਰੱਖਦੇ ਨੇ। ਤੇ ਉਹਦੇ ਬਾਰੇ 'ਚ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਗੱਲਬਾਤ ਕਰਨੇ ਆ ਕਿ ਅਸੀਂ ਜਿਹੜਾ ਨਾ ਉਹ ਅਸਲ ਵਿੱਚ ਆਪਣੇ ਲੋਕਲ ਹੀਰੋ ਜਿਹੜੇ ਸਾਡੇ ਇੱਥੋਂ ਦੇ ਪੰਜਾਬ ਦੇ ਆਪਣੇ ਹੀਰੋ ਨੇ ਨਾ, ਅਸੀਂ ਮੁਤਾਲਿਆ ਪਾਕਿਸਤਾਨ ਦੇ ਵਿੱਚ ਇਹ ਪੜ੍ਹ ਕੇ ਤੇ ਉਹਨਾਂ ਨੂੰ ਹੀ ਆਪਣਾ ਹੀਰੋ ਮੰਨ ਚੁੱਕੇ ਹਾਂ, ਜਿਹੜੇ ਬਾਹਰੋਂ ਇੱਥੇ ਆ ਕੇ ਤੇ ਹਕੂਮਤਾਂ ਕਰਦੇ ਰਹੇ। ਲੇਕਿਨ ਸਿਕੰਦਰ ਆਇਆ ਤੇ ਅਸੀਂ ਉਹਨੂੰ ਜਿਹੜਾ ਹੀਰੋ ਮੰਨ ਲਿਆ, ਸ਼ੇਰ ਸ਼ਾਹ ਸੂਰੀ ਆਇਆ ਤੇ ਉਹਨੂੰ ਮੰਨ ਲਿਆ, ਗਜ਼ਨਵੀ ਆਇਆ ਤੇ ਉਹਨੂੰ ਮੰਨ ਲਿਆ। ਲੇਕਿਨ ਆਪਣੇ ਪੰਜਾਬ ਦੀ ਜਾਂ ਆਪਣੀ ਬਕਾ ਦੀ ਜਿਹੜੀ ਜੰਗ ਲੜਦੇ ਰਹੇ ਲੋਕ, ਉਹਨਾਂ ਨੂੰ ਜਿਹੜਾ ਹੈ ਉਹ ਅਸੀਂ ਨਜ਼ਰਅੰਦਾਜ਼ ਕਰਦੇ ਆਏ ਹਾਂ। ਨਾ ਸਾਨੂੰ ਪੜ੍ਹਾਇਆ ਗਿਆ ਔਰ ਨਾ ਜਿਹੜਾ ਨਾ ਇਹਦੇ ਬਾਰੇ ਗੱਲ ਹੁੰਦੀ ਹੈ। ਲੇਕਿਨ ਇੱਕ ਪੋਜ਼ਿਟਿਵ ਐਸਪੈਕਟ ਨਜ਼ਰ ਆਇਆ ਹੁਣ, ਪੰਜਾਬੀ ਜਾਗੇ ਨੇ ਤੇ ਜੇਹਲਮ ਦੇ ਵਿੱਚ ਜਿਹੜਾ ਨਾ ਉਹ ਪੰਜਾਬੀ ਭਾਈ ਲੈ ਗਏ ਨੇ ਆਪਣਾ ਬਾਜ਼ੀ। ਉਹਨਾਂ ਨੇ ਉੱਥੇ ਸਾਰੰਗ ਖਾਨ ਗਖੜ ਦਾ ਜਿਹੜਾ ਨਾ ਉਹ ਮੁਜੱਸਮਾ ਲਾ ਦਿੱਤਾ ਹੈ ਜੀ। ਸੁਭਾਨ ਅੱਲਾ, ਸੁਭਾਨ ਅੱਲਾ। ਆਓ ਜੀ ਮੁਦੱਸਰ ਨਵਾਜ਼ ਸਦਰ ਸਾਹਿਬ, ਕੀ ਹਾਲ ਚਾਲ ਹੈ? ਤੁਸੀਂ ਤੇ ਭਾਈਜਾਨ ਜ਼ਰਾ ਮਸਰੂਫੀਅਤ ਦੀ ਵਜ੍ਹਾ ਤੋਂ ਮੈਂ ਕਿਹਾ ਚਲੋ ਟਾਈਮ ਹੋ ਗਿਆ ਲਾਈਵ ਤੇ ਆਈਏ। ਬਾਕੀ ਤੁਸੀਂ ਆਉਂਦੇ ਹੋ ਤੇ ਇਨਸ਼ਾਅੱਲਾ ਫੇਰ ਲਾਈਵ ਆਉਂਦੇ ਆ। ਤੇ ਜ਼ਰਾ ਦੱਸੋ ਹਾਂ ਕਿੱਥੇ ਹੋ ਤੁਸੀਂ ਇਸ ਟਾਈਮ? ਸਾਰੰਗ ਖਾਨ ਗਖੜ ਦੀ ਗੱਲ ਕਰਨ ਹਾਂ ਜੀ, ਉਹਦਾ ਮੁਜੱਸਮਾ ਜਿਹੜਾ ਹੈ ਉਹ ਜੇਲਮ ਦੇ ਵਿੱਚ ਲਾ ਦਿੱਤਾ ਗਿਆ। ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਹ ਕਹਿ ਰਹੇ ਨੇ ਕਿ ਜਿਹੜਾ ਸਾਰੰਗ ਖਾਨ ਦਾ ਮੁਜੱਸਮਾ ਲੱਗਾ ਹੈ ਉਹ ਠੀਕ ਗੱਲ, ਲੇਕਿਨ ਜਿਹੜਾ ਸ਼ੇਰ ਸ਼ਾਹ ਸੂਰੀ ਦਾ ਮੁਜੱਸਮਾ ਉਹਨੂੰ ਉਖਾੜਨਾ ਨਹੀਂ ਸੀ ਚਾਹੀਦਾ। ਤੁਸੀਂ ਇਹਦੇ ਬਾਰੇ ਜਿਹੜਾ ਹੈ ਨਾ ਉਹ ਕੀ ਖਿਆਲ ਰੱਖਦੇ ਹੋ ਕਿ ਸਮੀ ਗੋਲ ਸਾਹਿਬ ਜੀ ਵੈਲਕਮ ਜੀ, ਵੈਲਕਮ। ਦਸਨ ਵਾਜਦਰ ਸਾਹਿਬ ਜੀ ਤੁਹਾਨੂੰ ਵੀ ਵੈਲਕਮ ਜੀ। ਜੀ ਸਮੀ ਗੋਲ ਸਾਹਿਬ, ਹੈਲੋ ਹੈਲੋ ਹਾਏ, ਜੀ ਆਇਆਂ ਨੂੰ, ਸੋ ਬਿਸਮਿਲ੍ਲਾ ਜੀ। ਅੱਜ ਅਸੀਂ ਗੱਲ ਕਰਨ ਦੇ ਸਾਂ ਕਿ ਜੇਲਮ ਦੇ ਵਿੱਚ ਜਿਹੜਾ ਉਹ ਸ਼ੇਰ ਸ਼ਾਹ ਸੂਰੀ ਦਾ ਮੁਜੱਸਮਾ ਹੈ ਨਾ ਉਹਨੂੰ ਹਟਾ ਦਿੱਤਾ ਗਿਆ ਔਰ ਉਹਦੇ ਵਿੱਚ ਉਸ ਜਗ੍ਹਾ ਉੱਤੇ ਜਿਹੜਾ ਹੈ ਉਹ ਅਹ, ਸਾਰੰਗ ਖਾਨ ਦਾ ਮੁਜੱਸਮਾ ਲਾ ਦਿੱਤਾ ਗਿਆ ਹੈ, ਜਿਹੜੀ ਕਿ ਇੱਕ ਬੜੀ ਖੁਸ਼ਾਇਨ ਗੱਲ ਹੈ ਮੇਰੇ ਮੁਤਾਬਕ ਪੰਜਾਬ ਵਾਸਤੇ। ਔਰ ਲਵ ਲਵ ਹੋ ਗਿਆ ਜੀ, ਲਵ ਯੂ ਟੂ ਜੀ। ਆਈ ਵਾਜ਼ ਟਾਕਿੰਗ ਅਬਾਊਟ ਮੁਜੱਸਮੀ। ਵਾਟ ਇਜ਼ ਮੁਜੱਸਮਾ ਜੀ? ਮੁਜੱਸਮੇ ਦੀ ਗੱਲ ਹੀ ਕਰਨ ਦੇ ਹਾਂ ਜੀ। ਜੇਲਮ ਦੇ ਵਿੱਚ ਜਿਹੜਾ ਹੈ ਉਹ ਅਗਰ ਤੁਸੀਂ ਫ੍ਰੀ ਹੋ ਤੇ ਮੈਂ ਤੁਹਾਨੂੰ ਇਨਵਾਈਟ ਕਰ ਸਕਦਾ ਜੀ। ਤੇ ਉਹਦੇ ਬਾਰੇ ਗੱਲਬਾਤ ਕਰਨ ਦੇ ਹਾਂ ਕਿ ਜੇਲਮ ਦੇ ਵਿੱਚ ਸ਼ੇਰ ਸ਼ਾਹ ਸੂਰੀ ਨੇ ਜਿਹੜਾ ਉਹਦਾ ਮੁਜੱਸਮਾ ਉਤਾਰ ਦਿੱਤਾ ਗਿਆ ਔਰ ਲਾ ਦਿੱਤਾ ਗਿਆ। ਉਹਦੇ ਬਾਰੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸ਼ੇਰ ਸ਼ਾਹ ਸੂਰੀ ਨੂੰ ਤਾਂ ਜਾਣਦੇ ਹੋਣਗੇ, ਲੇਕਿਨ ਸਾਰੰਗ ਖਾਨ ਨੂੰ ਨਹੀਂ ਜਾਣਦੇ ਹੋਣਗੇ। ਹਾਲਾਂਕਿ ਸਾਰੰਗ ਖਾਨ ਦਾ ਜਿਹੜਾ ਤਲਕ ਹੈ ਨਾ ਉਹ ਪੰਜਾਬ ਦੇ ਨਾਲ ਸੀ। ਸ਼ੇਰ ਸ਼ਾਹ ਸੂਰੀ ਤੇ ਬਾਹਰੋਂ ਇੱਥੋਂ ਆ ਕੇ ਹਮਲਾਵਰ ਹੋਣ ਵਾਲੇ ਲੋਕਾਂ ਵਿੱਚ ਸ਼ਾਮਲ ਸਨ। ਠੀਕ ਹੈ। ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਉਹਨਾਂ ਅਗਰ ਮੁਜੱਸਮਾ ਲਾ ਦਿੱਤਾ ਹੈ ਤੇ ਉਹ ਉਹਨਾਂ ਲੋਕਾਂ ਜਿਨ੍ਹਾਂ ਲੋਕਾਂ ਨੇ ਲਾਇਆ ਸੀ ਉਹਨਾਂ ਦੇ ਜਿਹੜੇ ਨੇ ਨਾ ਉਹ ਓਕੇ, ਉਹਨਾਂ ਦਾ ਜਿਹੜਾ ਮੁਜੱਸਮਾ ਲਾ ਦਿੱਤਾ ਹੈ ਨਾ ਤੇ ਉਹ ਉਹਨਾਂ ਦੇ ਜਿਹੜੇ ਅਹਿਸਾਸਾਤ ਨੇ ਉਹਨਾਂ ਨੂੰ ਠੇਸ ਪਹੁੰਚੀ ਹੋਏਗੀ। ਲੇਕਿਨ ਵੇਖੋ ਜੀ, ਅਗਰ ਤੁਸੀਂ ਆਪਣੇ ਹੀਰੋਆਂ ਨੂੰ ਛੱਡ ਕੇ ਤੇ ਬਾਹਰ ਤੋਂ ਜਿਹੜੇ ਲੋਕ ਹਮਲਾਵਰ ਹੋਏ ਉਹਨਾਂ ਨੂੰ ਆਪਣਾ ਹੀਰੋ ਮੰਨੋਗੇ ਤੇ ਫਿਰ ਉਹਦੇ ਵਿੱਚ ਜਿਹੜੇ ਪੰਜਾਬ ਦੇ ਵਾਸੀ ਨੇ ਉਹਨਾਂ ਦੀ ਜਿਹੜੀ ਇੱਜ਼ਤ ਹੈ ਉਹ ਮਜਰੂਹ ਨਹੀਂ ਹੁੰਦੀ ਹੈ। ਮੇਰੇ ਮੁਤਾਬਕ ਇੱਕ ਬੜਾ ਖੁਸ਼ਾਇੰਦ ਤੇ ਬੜਾ ਅੱਛਾ ਫੈਸਲਾ ਲਿਆ ਹੈ। ਭੱਟ ਸਾਹਿਬ ਮੇਰੇ ਸਾਹਮਣੇ ਬੈਠ ਕੇ ਇੱਥੋਂ ਵੀ ਮੈਨੂੰ ਹਾਏ ਹਾਏ ਕਰ ਰਹੇ ਨੇ। ਹਾਏ ਭੱਟ ਸਾਹਿਬ। ਤੇ
ਤੁਸੀਂ ਦੱਸੋ ਇਹਦੇ ਬਾਰੇ ਤੇ ਤੁਸੀਂ ਇਸ ਚੀਜ਼ ਨੂੰ ਕੀ ਸਮਝਦੇ ਹੋ ਕਿ ਇਹ ਇੱਕ ਐਸਾ ਫੈਸਲਾ ਰਿਹਾ ਹੈ ਔਰ ਇਹਦੇ ਬਾਰੇ ਤੁਸੀਂ ਕੀ ਰਾਏ ਰੱਖਦੇ ਹੋ? ਜੇਲ੍ਹ ਵਾਲੇ ਤਾਂ ਭਾਈ ਵਿਧਾਨਬਾਜ਼ੀ ਲੈ ਗਏ ਨੇ ਅੱਜ-ਕੱਲ੍ਹ ਇਹੀ ਚੀਜ਼ ਟਰੈਂਡ 'ਚ ਵੀ ਚੱਲਣ ਡਈ ਹੈ ਔਰ ਇਹ ਚੀਜ਼ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਹੈ ਨਾ ਉਹ ਚੰਗੀ ਵੀ ਲੱਗੀ, ਬਹੁਤ ਸਾਰੇ ਲੋਕਾਂ ਨੂੰ ਜਿਹੜਾ ਉਹ ਇਹਦੇ ਤੋਂ ਹੋ ਸਕਦਾ ਇਖਤਲਾਫ ਵੀ ਹੋਵੇ ਔਰ ਇਖਤਲਾਫੀ ਰਾਏ ਹੋਣਾ ਇੱਕ ਅੱਛੀ ਗੱਲ ਹੁੰਦੀ ਹੈ। ਲੇਕਿਨ ਤੁਸੀਂ ਜਿਹੜਾ ਨਾ ਉਹ ਆਪਣੇ ਜਿਹੜੇ ਲੋਕਲ ਹੀਰੋਜ਼ ਨੇ ਉਹਨਾਂ ਨੂੰ ਛੱਡ ਕੇ ਤੇ ਜਿਹੜੇ ਬਾਹਰ ਵਾਲੇ ਲੋਕ ਨੇ ਉਹਨਾਂ ਨੂੰ ਆਪਣਾ ਹੀਰੋ ਕਹੋ ਤੇ ਇਹ ਵੀ ਜਿਹੜਾ ਨਾ ਇਹ ਮੇਰੇ ਮੁਤਾਬਿਕ ਜਿਹੜਾ ਤੁਸੀਂ ਆਪਣੇ ਆਪ ਨਾਲ ਜ਼ਿਆਦਤੀ ਕਰਦੇ ਹੋ, ਆਪਣੀ ਪਹਿਚਾਣ ਨਾਲ ਜ਼ਿਆਦਤੀ ਕਰਦੇ ਹੋ। ਜਦੋਂ ਵੀ ਲੋਕ ਆਉਂਦੇ ਨੇ ਉਹ ਇਹ ਸਮਝਦੇ ਨੇ ਕਿ ਅੱਜ ਤੱਕ ਜਿਹੜਾ ਪੰਜਾਬੀਆਂ ਨੂੰ ਸਿਰਫ ਇਹੀ ਕਿਹਾ ਗਿਆ ਹੈ ਕਿ ਜਿਹੜੇ ਬਾਹਰੋਂ ਆਏ ਨਾ ਲੋਕ, ਉਹਨਾਂ ਦੇ ਜਿਹੜੇ ਨੇ ਨਾ ਉਹ ਹੱਥ ਫੜ ਕੇ ਤੇ ਇਹ ਸਮਝ ਲਓ ਉਹਨਾਂ ਦੇ ਬਾਜ਼ੂ ਬਣਦੇ ਰਹੇ ਨੇ। ਹਾਲਾਂਕਿ ਜਿੰਨੀ ਮਜ਼ਾਮਤ ਤੇ ਮੇਰੇ ਮੁਤਾਬਿਕ ਪੰਜਾਬ ਨੇ ਵਹਾਈ ਹੈ ਨਾ, ਉਹ ਪੂਰੀ ਮਜ਼ਾਮਤ ਕੋਈ ਅੱਜ ਤੱਕ ਹੋਰ ਕਿਸੇ ਸੂਬੇ ਨੇ ਵੀ ਨਹੀਂ ਵਹਾਈ ਗਈ। ਇਸੇ ਵਜ੍ਹਾ ਤੋਂ ਸਾਡੇ ਪੰਜਾਬੀ ਤੇ ਵੀ ਹਮਲਾ ਹੋਇਆ, ਸਾਡੀ ਪੰਜਾਬੀਅਤ ਤੇ ਵੀ ਜਿਹੜਾ ਹੈ ਉਹ ਹਮਲਾ ਹੁੰਦਾ ਰਿਹਾ। ਲੇਕਿਨ ਪੰਜਾਬੀ ਜਿਹੜਾ ਨਾ ਉਹ ਡਟ ਕੇ ਖੜਾ ਰਿਹਾ ਤੇ ਪੰਜਾਬੀ ਜਿਹੜੇ ਨੇ ਨਾ ਉਹ ਹਮੇਸ਼ਾ ਇੱਕ ਮਜ਼ਾਮਤ ਬਣ ਕੇ ਅੱਗੇ ਖੜੇ ਹੋਏ ਨੇ। ਹਾਂਜੀ, ਇੰਟਰਨੈਟ ਜੀ ਬਿਹਤਰੀਨ ਚੱਲ ਰਿਹਾ ਔਰ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ ਕਿ ਪੰਜਾਬੀ ਤੁਸੀਂ ਜਿਹੜੇ ਨੇ ਉਹ ਜਿਹੜੀ ਸ਼ੇਰਸ਼ਾਹ ਸੂਰੀ ਦੇ ਇਸ ਮੁਜੱਸਮੇ ਨੂੰ ਹਟਾਏ ਜਾਣ ਤੇ ਔਰ ਸਾਰੰਗ ਖਾਨ ਕੱਕੜ ਦਾ ਜਿਹੜਾ ਲੱਗਾ ਹੈ ਮੁਜੱਸਮਾ, ਉਹਦੇ ਬਾਰੇ ਪੋਜ਼ੀਟਿਵ ਜਾਂ ਨੈਗੇਟਿਵ ਇੰਪੈਕਟ ਜਿਹੜਾ ਹੈ ਉਹ ਤੁਸੀਂ ਕੀ ਸਮਝਦੇ ਹੋ ਜਾਂ ਤੁਹਾਡੀ ਇਹਦੇ ਬਾਰੇ ਕੀ ਰਾਏ ਆ? ਉਹ ਤੁਸੀਂ ਕਮੈਂਟਸ ਵਿੱਚ ਦੱਸੋ, ਗੱਲਬਾਤ ਸ਼ੇਅਰ ਕਰੀਏ। ਗੱਲਬਾਤ ਆਪਸ 'ਚ ਸਾਂਝੀ ਕਰਿਆ ਜਿਹੜਾ ਹੈ ਨਾ ਉਹ ਥੋੜ੍ਹੀ ਗੱਲਬਾਤ ਜਿਹੜੀ ਨਾ ਉਹ ਸਾਂਝੀ ਕਰਿਆ ਅਸੀਂ, ਫਿਰ ਪਤਾ ਲੱਗਦਾ ਕਿ ਭਾਈਜਾਨ ਤੁਸੀਂ ਕੀ ਤਾਸਰਾਤ ਰੱਖਦੇ ਹੋ, ਸਾਡੀ ਗੱਲਬਾਤ ਕੀ ਹੈ ਤੇ ਇਸ ਤਰ੍ਹਾਂ ਹੀ ਜਿਹੜਾ ਨਾ ਉਹ ਆਪਸ 'ਚ ਬੰਦੇ ਨੂੰ ਗੱਲਬਾਤ ਕਰਨ ਦਾ ਔਰ ਇੱਕ ਦੂਸਰੇ ਦੇ ਜਿਹੜੇ ਨੇ ਉਹ ਖਿਆਲਾਤ ਦਾ ਪਤਾ ਲੱਗਦਾ। ਇਸ ਚੱਕਰ ਵਿੱਚ ਹੀ ਲਾਈਵ ਬੈਠੇ ਹਾਂ ਜੀ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਥੋੜ੍ਹੀ ਬਹੁਤ ਗੱਲ ਵੀ ਹੁੰਦੀ ਰਹਿੰਦੀ ਹੈ, ਤੁਹਾਡੇ ਨਾਲ ਜਿਹੜਾ ਨਾ ਇੰਟਰੈਕਸ਼ਨ ਵੀ ਹੁੰਦਾ ਰਹਿੰਦਾ ਹੈ ਤੇ ਕੰਮ ਦਾ ਕੰਮ ਵੀ ਹੁੰਦਾ ਰਹਿੰਦਾ ਹੈ। ਬਾਕੀ ਹੋਰ ਸਭ ਖੈਰ ਹੈ। ਅੱਛਾ, ਅਗਰ ਤੁਹਾਨੂੰ ਸਾਰੰਗ ਖਾਨ ਦਾ ਨਹੀਂ ਪਤਾ ਤੇ ਮੈਂ ਵੀ ਇੱਥੇ ਜਿਹੜਾ ਨਾ ਉਹਦੇ ਬਾਰੇ ਸਰਚ ਆਊਟ ਕੀਤਾ ਸੀ। ਮੈਂ ਤੁਹਾਨੂੰ ਦੱਸਣਾ ਵਾਂ ਕਿ ਸਾਰੰਗ ਖਾਨ ਉਹ ਬੰਦਾ ਸੀ ਜਿਹੜਾ ਮੁਗਲ ਬਾਦਸ਼ਾਹ ਦੇ ਦੌਰ ਵਿੱਚ ਸੂਰੀ ਦੇ ਨਾਲ ਜਿਹੜਾ ਨਾ ਉਹ ਮੁਗਲ ਬਾਦਸ਼ਾਹ ਦੇ ਨਾਲ ਰਲ ਕੇ ਲੜਿਆ ਸੀ। ਉਹਨਾਂ ਦੀ ਜਿਹੜੀ ਹੈ ਨਾ ਉਹ ਗੁੱਡ ਵਰਕ ਜੇਲਮ ਪੀਪਲ। ਹਾਂਜੀ ਭਾਈਜਾਨ, ਇਹਦੇ ਵਿੱਚ ਵੀ ਸਾਡੇ ਜਿਹੜੇ ਵਜ਼ੀਰ ਆਲਾ ਸਾਹਿਬ ਨੇ ਸਾਹਿਬਾਂ ਨੇ ਉਹਨਾਂ ਦਾ ਜਿਹੜਾ ਨਾ ਉਹ ਕਰਨਾ ਚਾਹੀਦਾ ਵੀ ਹੈ ਔਰ ਕਰਨਾ ਬਣਦਾ ਵੀ ਹੈ ਕਿ ਉਹਨਾਂ ਨੇ ਜਿਹੜਾ ਨਾ ਉਹ ਇੱਕ ਅੱਛਾ ਇਨੀਸ਼ੀਏਟਿਵ ਲਿਆ, ਆਪਣੇ ਲੋਕਲ ਹੀਰੋਜ਼ ਨੂੰ ਜਿਹੜਾ ਨਾ ਉਹ ਪ੍ਰਮੋਟ ਕਰ ਰਹੇ ਨੇ। ਹਾਲਾਂਕਿ ਜਦੋਂ ਸੂਰੀ ਆਇਆ ਨਾ ਇੱਥੇ ਉਹਨੇ ਕਿਉਂਕਿ ਉਹ ਫਤੂਹਾਤ ਦਾ ਉਹਦਾ ਸਿਲਸਿਲਾ ਜਾਰੀ ਸੀ ਤੇ ਉਹਨੇ ਸਾਰੰਗ ਖਾਨ ਨੂੰ ਜਿਹੜਾ ਨਾ ਉਹ ਪੂਰੇ ਪੰਜਾਬ ਦੀ ਨਾਲ ਪੋਠੋਹਾਰ ਦੇ ਨਾਲ-ਨਾਲ ਪੂਰੇ ਪੰਜਾਬ ਦੀ ਜਿਹੜੀ ਹੈ ਨਾ ਉਹ ਸਰਦਾਰੀ ਦਾ ਜਾਂ ਸੁਲਤਾਨੀ ਦਾ ਲਾਲਚ ਵੀ ਦਿੱਤਾ ਕਿ ਭਾਈ ਤੂੰ ਸਾਡੇ ਨਾਲ ਰਲ ਜਾ, ਤੇ ਅਸੀਂ ਜਿਹੜਾ ਨਾ ਉਹ ਤੈਨੂੰ ਪੰਜਾਬ ਤੇ ਜਿਹੜਾ ਪੋਠੋਹਾਰ ਦਾ ਇਲਾਕਾ ਹੈ ਨਾ ਇਹ ਤੇਰੇ ਅੰਡਰ ਕਰ ਦੇਵਾਂਗੇ, ਤੂੰ ਜਾਣੇ ਤੇ। ਲੇਕਿਨ ਉਹਨੇ ਕਿਹਾ ਕਿ ਨਹੀਂ। ਇੱਕ ਤੇ ਉਹਨੇ ਜਿਹੜੀ ਹੈ ਨਾ ਉਹ ਬੇਵਫਾਈ ਨਹੀਂ ਕੀਤੀ ਹੈ ਮੁਗਲਾਂ ਦੇ ਨਾਲ, ਕਿਉਂਕਿ ਪੰਜਾਬ ਜਾਂ ਜਿਹੜਾ ਇਹ ਇਲਾਕਾ ਸੀ ਇਹ ਇੱਕ ਪੰਜਾਬੀ ਹੋਣ ਦੇ ਨਾਤੇ ਵੀ ਜਿਹੜਾ ਹੈ ਨਾ ਉਹ ਸਾਡਾ ਹੱਕ ਬਣਦਾ ਹੈ ਕਿ ਅਸੀਂ ਆਪਣੀ ਸਰਜ਼ਮੀਨ ਨੂੰ ਜਾਂ ਆਪਣੀ ਮਿੱਟੀ ਨੂੰ ਜਿਹੜਾ ਨਾ ਉਹ ਮਹਿਫੂਜ਼ ਰੱਖੀਏ, ਉਹਨੂੰ ਜਿਹੜੀ ਉਹਦੀ ਹਿਫਾਜ਼ਤ ਕਰੀਏ। ਔਰ ਪੰਜਾਬੀ ਹੋਣ ਦੇ ਨਾਤੇ ਉਹਨੇ ਜਿਹੜਾ ਨਾ ਉਹ ਸਾਡਾ ਪੰਜਾਬੀਅਤ ਦਾ ਜਾਂ ਪੰਜਾਬੀ ਹੋਣ ਦਾ ਮੁਕੱਦਮਾ ਬੜਾ ਸੋਹਣਾ ਲੜਿਆ। ਔਰ ਸ਼ੇਰਸ਼ਾਹ ਸੂਰੀ ਦਾ ਜਿਹੜਾ ਨਾ ਲੜਦੇ ਹੋਇਆ 16 ਬੇਟਿਆਂ ਦੇ ਨਾਲ ਆਪ ਸ਼ਹੀਦ ਹੋਇਆ ਸੀ। ਭਾਈਜਾਨ ਤੁਸੀਂ ਇਮੈਜਿਨ ਕਰ ਸਕਦੇ ਹੋ 16 ਪੁੱਤਰ ਔਰ ਇਸ ਧਰਤੀ ਵਾਸਤੇ, ਇਸ ਮਿੱਟੀ ਵਾਸਤੇ ਜਿਹੜੇ ਨੇ ਨਾ ਉਹ ਕੁਰਬਾਨ ਕਰ ਦਿੱਤੇ, ਸ਼ਹੀਦ ਕਰ ਦਿੱਤੇ। ਲੇਕਿਨ ਨਾ ਤੇ ਆਪਣੀ ਜਿਹੜੀ ਹੈ ਉਹ ਵਫ਼ਾ ਜਿਹੜੀ ਹੈ ਉਹ ਬਦਲੀ, ਨਾ ਕੋਈ ਬੇਵਫ਼ਾਈ ਕੀਤੀ। ਲੇਕਿਨ ਔਰ ਦੂਸਰੀ ਗੱਲ ਇਹ ਕਿ ਆਪਣੀ ਜਿਹੜੀ ਹੈ ਨਾ ਉਹ ਅਜ਼ਮਤ ਦੇ ਨਾਲ ਅਜ਼ੀਮ ਇੱਕ ਜੰਗ ਲੜ ਕੇ ਮਜ਼ਾਮਤ ਦੇ ਨਾਲ ਜਿਹੜਾ ਹੈ ਨਾ ਉਹ ਅਗਲੇ ਬੰਦੇ ਨੂੰ ਜਿਹੜਾ ਨਾ ਜਿੰਨਾ ਹੋ ਸਕਿਆ ਉਹਨੂੰ ਡੱਕਿਆ ਔਰ ਉਹਦੇ ਵਾਸਤੇ ਮੁਸ਼ਕਿਲਾਤ ਪੈਦਾ ਕੀਤੀਆਂ। ਨਾ ਸਿਰਫ ਕਿ ਦੂਸਰੇ ਜਿਹੜੇ ਫਰੀਦ ਖਾਨ ਵਰਗੇ ਲੋਕ ਨੇ ਜੀ ਉਹਨਾਂ ਨੇ ਆਪਣਿਆਂ ਨਾਲ ਹੀ ਜਿਹੜੀਆਂ ਬੇਵਫਾਈਆਂ ਕਰਕੇ ਤੇ ਬਾਅਦ ਵਿੱਚ ਜਿਹੜਾ ਹੈ ਉਹ ਇੱਕ ਗੱਦਾਰੀ ਦਾ ਲੈ ਕੇ ਨਿਸ਼ਾਨ ਤੇ ਆਪਣਾ ਜਿਹੜਾ ਉਹ ਇਸ ਦੁਨੀਆ ਤੋਂ ਜਿਹੜਾ ਨਾ ਉਹ ਵੇਖੋ ਜੀ ਬੰਦੇ ਨੇ ਦੁਨੀਆ ਤੋਂ ਜਾਣਾ ਤੇ ਹੈ ਹੀ ਹੈ, ਠੀਕ ਹੈ। ਉਹ ਕਈ ਜਿਹੜੇ ਨੇ ਉਹ ਹੁਸੈਨੀ ਹੁੰਦੇ ਨੇ, ਕਈ ਯਜ਼ੀਦੀ ਹੁੰਦੇ ਨੇ, ਠੀਕ ਹੈ। ਲੇਕਿਨ ਇਹ ਆ ਕਿ ਹੁਸੈਨੀ ਅੱਜ ਵੀ ਜ਼ਿੰਦਾ ਹੈ
ਕੱਲ੍ਹ ਵੀ ਜ਼ਿੰਦਾ ਹੈ, ਹਮੇਸ਼ਾ ਜ਼ਿੰਦਾ ਰਹੇਗੀ। ਲੇਕਿਨ ਜਿਹੜੇ ਨੇ ਦੂਸਰੇ ਲੋਕ ਜਿਹੜੇ ਯਜ਼ੀਦੀਅਤ ਵਰਗੇ ਹੁੰਦੇ ਨੇ, ਉਹਨਾਂ ਨੇ ਤੇ ਜੀ ਹਮੇਸ਼ਾ ਜਿਹੜਾ ਉਹ ਲਾਹਨਤ ਦੇ ਮੁਸਤਹਿਕ ਹੋਣਾ ਹੈ, ਔਰ ਹਮੇਸ਼ਾ ਇਸ ਤਰ੍ਹਾਂ ਹੀ ਇਹ ਦੁਨੀਆ ਦਾ ਜਿਹੜਾ ਨਾ ਉਹ ਰੀਤੀ ਰਿਵਾਜ ਹੈ, ਔਰ ਇਸ ਤਰ੍ਹਾਂ ਹੀ ਚੱਲਦਾ ਹੈ। ਵਾਹ ਜੀ ਵਾਹ! ਕਿਆ ਬਾਤ ਹੈ! ਬਾਕੀ ਭਾਈਜਾਨ, ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ? ਤੁਸੀਂ ਵੀ ਇਹਦੇ ਬਾਰੇ ਦੱਸੋ। ਅਗਰ ਕੋਈ ਤੁਹਾਨੂੰ ਹੋ ਸਕਦਾ ਮੈਂ ਇਹਦੇ ਵਿੱਚ ਕੋਈ ਗਲਤ ਬਿਆਨੀ ਕਰ ਰਿਹਾ ਹੋਵਾਂ, ਜਾਂ ਮੈਨੂੰ ਪਤਾ ਨਹੀਂ ਹੈ ਉਹਦੇ ਬਾਰੇ, ਮੇਰੇ ਕੋਲੋਂ ਉਹ ਗਲਤ ਬਿਆਨੀ ਹੋ ਰਹੀ ਹੋਵੇ, ਲੇਕਿਨ ਅਗਰ ਤੁਹਾਨੂੰ ਕੋਈ ਇਸ ਚੀਜ਼ ਦੇ ਬਾਰੇ ਇਲਮ ਹੈ ਤੇ ਭਾਈਜਾਨ ਤੁਸੀਂ, ਅਸੀਂ ਤੇ ਸੁਣਨ ਵਾਸਤੇ ਤਿਆਰ ਹਾਂ, ਅਸੀਂ ਤੇ ਆਪਣੀ ਸਲਾਹ ਵਾਸਤੇ ਤਿਆਰ ਹਾਂ। ਲੇਕਿਨ ਅਗਰ ਸਿਰਫ ਕੀ ਕਹਿੰਦੇ ਨੇ ਨਿਰੀ ਚੂੰ ਚੂੰ, ਉਹ ਸਾਡੇ ਇੱਥੇ ਅੱਜ ਕੱਲ੍ਹ ਬੜਾ ਇੱਕ ਸਲੈਂਗ ਜਿਹਾ ਚੱਲਦਾ ਹੈ ਕਿ ਨਾ ਦੁੱਧ ਨਾ ਦਹੀਂ, ਨਿਰੀ ਯਹੀਂ ਯਹੀਂ ਤੇ ਇਹਦੇ ਸਿਰਫ ਉਹ ਹੀ ਹੈ, ਯਹੀਂ ਯਹੀਂ, ਤੇ ਫਿਰ ਤਾਂ ਕੋਈ ਫਾਇਦਾ ਨਹੀਂ। ਲੇਕਿਨ ਅਗਰ ਸੌਰੀ, ਲੇਕਿਨ ਅਗਰ ਤੁਸੀਂ ਸਮਝਦੇ ਹੋ ਕਿ ਹਕੂਮਤ ਪੰਜਾਬ ਨੇ ਜਾਂ ਪੰਜਾਬ ਵਾਲਿਆਂ ਨੇ, ਪੰਜਾਬੀਆਂ ਨੇ ਪੰਜਾਬੀਅਤ ਦੀ ਜਿਹੜੀ ਲਾਜ ਰੱਖੀ ਹੈ, ਔਰ ਆਪਣੇ ਲੋਕਲ ਹੀਰੋਜ਼ ਨੂੰ ਜਿਹੜਾ ਉਹ ਤਸਲੀਮ ਕਰਨ ਲੱਗ ਪਏ ਨੇ, ਤੇ ਉਹਦੇ ਵਾਸਤੇ ਜਿਹੜਾ ਤੁਹਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ। ਔਰ ਇਹਦੇ ਬਾਰੇ ਕੁਛ ਸਵਾਲ ਜਵਾਬ ਜਿਹੜੇ ਨੇ ਹੋਣੇ ਚਾਹੀਦੇ ਨੇ। ਤੁਹਾਨੂੰ ਅਗਰ ਸ਼ੇਰਸ਼ਾਹ ਸੂਰੀ ਦਾ ਨਹੀਂ ਪਤਾ ਜਾਂ ਤੁਹਾਨੂੰ ਸਾਰੰਗ ਖਾਨ ਦਾ ਨਹੀਂ ਪਤਾ, ਤੁਸੀਂ ਪੁੱਛ ਸਕਦੇ ਹੋ। ਆਪਣੇ ਇਲਮ ਦੇ ਮੁਤਾਬਕ ਕੋਸ਼ਿਸ਼ ਕਰਾਂਗੇ ਕਿ ਉਹਦਾ ਜਿਹੜਾ ਨਾ ਉਹਦੇ ਬਾਰੇ ਗੱਲਬਾਤ ਕਰ ਸਕੀਏ, ਜਵਾਬ ਸ਼ਵਾਬ ਦੇ ਸਕੀਏ। ਕਿਆ ਬਾਤ ਹੈ ਜੀ! ਮਾਸ਼ਾਅੱਲਾ, ਲੋਕ ਤੇ ਆ ਜਾਂਦੇ ਨੇ, ਗੱਲਾਂ ਬਾਤਾਂ ਸੁਣਦੇ ਵੀ ਨੇ, ਪਰ ਕਮੈਂਟ ਨਹੀਂ ਕਰਦੇ ਹੈ। ਕਮੈਂਟ ਕਰੋ, ਸਵਾਲ ਜਵਾਬ ਕਰੋ, ਪਤਾ ਲੱਗੇ। ਕੋਈ ਇਹ ਪੁੱਛੋ ਕਿ ਭਾਈ ਕੌਣ ਹੋ, ਕਿੱਥੋਂ ਹੋ, ਬੈਠੇ ਕਾਹਦੇ ਵਾਸਤੇ ਹੋ। ਮੈਂ ਤੁਹਾਨੂੰ ਉਹਦੇ ਬਾਰੇ ਫਿਰ ਜਿਹੜਾ ਨਾ ਉਹ ਦੱਸਾਂਗੇ ਭਾਈਜਾਨ। ਅਸੀਂ ਕਰਨੇ ਕੀ ਆ, ਤੇ ਅਸੀਂ ਪੰਜਾਬੀਅਤ ਦਾ ਮੁਕੱਦਮਾ ਜਾਂ ਪੰਜਾਬ ਦਾ ਮੁਕੱਦਮਾ ਲੜਨ ਵਾਲੇ ਲੋਕ ਹਾਂ। ਅਸੀਂ ਪੰਜਾਬੀ ਜ਼ੁਬਾਨ ਨੂੰ ਜਾਂ ਪੰਜਾਬੀ ਕਲਚਰ ਨੂੰ ਜਿਹੜਾ ਨਾ ਰਿਵਾਈਵ ਕਰਨ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ, ਔਰ ਉਹਦੇ ਮੁਤਾਬਿਕ ਹੀ ਇੱਕ ਜਿਹੜਾ ਨਾ ਉਹ ਹੈ ਜੇਲਮ ਦੇ ਵਿੱਚ ਸੁਣਨ ਚ ਆਇਆ। ਮੈਂ ਸੁਬਾਹ ਉੱਠਿਆ ਤੇ ਮੈਂ ਜਿਹੜਾ ਨਾ ਉਹ ਵੇਖਿਆ, ਤੇ ਮੈਂ ਕਿਹਾ ਚਲੋ ਜੀ ਇਹਦੇ ਬਾਰੇ ਥੋੜੀ ਗੱਲਬਾਤ ਕਰਨੀ ਬਣਦੀ ਹੈ। ਇੱਕ ਪੋਜ਼ਿਟਿਵ ਇਨੀਸ਼ੀਏਟਿਵ ਨਜ਼ਰ ਆਇਆ, ਇੱਕ ਮੁਸਬਤ ਕਿਰਦਾਰ ਨਜ਼ਰ ਆਇਆ ਪੰਜਾਬੀਆਂ ਦਾ, ਪੰਜਾਬੀਅਤ ਦਾ। ਔਰ ਮੇਰੇ ਮੁਤਾਬਕ ਇਹ ਪਾਕਿਸਤਾਨ ਦਾ ਆਪਣਾ ਇਜਾਜ਼ ਹੈ। ਵੇਖੋ ਜੀ, ਤੁਸੀਂ ਆਪਣੇ ਲੋਕਲ ਹੀਰੋਜ਼ ਨੂੰ ਜਾਂ ਜਿਹੜੇ ਇੱਥੋਂ ਦੇ ਮੁਕਾਮੀ ਲੋਕ ਨੇ, ਉਹਨਾਂ ਨੂੰ ਛੱਡ ਕੇ ਤੇ ਉਹਨਾਂ ਲੋਕਾਂ ਨੂੰ ਜਿਹੜੇ ਬਾਹਰੋਂ ਹਮਲਾਵਰ ਹੋਏ, ਉਹਨਾਂ ਨੂੰ ਮੰਨ ਲਵੋ ਇੱਕ ਹੀਰੋ। ਤੇ ਇਹ ਤੇ ਵੇਖੋ, ਤੁਸੀਂ ਆਪਣੀ ਪਹਿਚਾਣ ਨੂੰ ਆਪ ਹੀ ਜਿਹੜਾ ਨਾ ਉਹ ਦੱਬਣ ਦਏ ਜੇ। ਔਰ ਜੀ ਸਮੀ ਭਾਈ, ਸਮੀ ਗੁੱਲ ਜੀ, ਹਾਂਜੀ ਹੈਲੋ, ਜੀ ਆਇਆਂ ਨੂੰ ਜੀ, ਜੀ ਆਇਆਂ ਨੂੰ। ਸਮੀ ਗੋਲ ਸਾਹਿਬ, ਤੁਸੀਂ ਕਿੱਥੋਂ ਦੇ ਹੋ? ਪੰਜਾਬ ਦੇ ਕਿਹੜੇ ਸ਼ਹਿਰ ਤੋਂ? ਪੰਜਾਬ ਤੋਂ ਸੱਤ ਸਮੁੰਦਰੋਂ ਪਾਰ ਬੈਠੇ ਹੋ, ਕਿੱਥੋਂ ਦੇ ਹੋ? ਆਪਣੇ ਨਾਲ ਗੱਲਬਾਤ ਕਰੋ, ਕੋਈ ਗੱਲਬਾਤ ਕਰੇ, ਪਤਾ ਲੱਗਦਾ ਹੈ ਇੱਕ ਦੂਸਰੇ ਦਾ। ਗੱਲ ਮੈਂ ਉਹੀ ਕਰਨ ਡਿਆ ਸਾਂ ਕਿ ਸਾਨੂੰ ਜਿਹੜਾ ਹੈ ਉਹ ਆਪਣੇ ਲੋਕਲ ਹੀਰੋਜ਼, ਮੁਕਾਮੀ ਹੀਰੋਜ਼ ਜਿਹੜੇ ਹੈ ਨੇ, ਉਹਨਾਂ ਦੀ ਗੱਲਬਾਤ ਕਰਨੀ ਚਾਹੀਦੀ ਹੈ। ਛੋਟੇ ਬੱਚਿਆਂ ਨੂੰ ਅੱਜ ਕੱਲ੍ਹ ਤੁਸੀਂ ਬੈਟਮੈਨ ਸਪਾਈਡਰਮੈਨ ਦਾ ਪੁੱਛ ਲਓ ਨਾ, ਉਹਨਾਂ ਨੂੰ ਫਿਰ ਵੀ ਪਤਾ ਹੋਏਗਾ। ਜੀਗਰ ਮਹਿਮੂਦ ਗਜ਼ਨੀ ਦਾ ਵੀ ਪਤਾ ਹੋਵੇ, ਤੇ ਜਿਹੜਾ ਹੈਗਾ ਸ਼ੇਰ ਸ਼ਾਹ ਸੂਰੀ ਦਾ ਵੀ ਪਤਾ ਹੋਵੇ, ਸਿਕੰਦਰ ਆਜ਼ਮ ਦਾ ਵੀ ਪਤਾ ਹੋਵੇ, ਨਾ ਕਿਸੇ ਨੂੰ ਰਾਜਾ ਪੋਰਸ ਦਾ ਪਤਾ ਹੋਣਾ ਹੈ, ਤੇ ਨਾ ਕਿਸੇ ਨੂੰ ਜਿਹੜਾ ਨਾ ਉਹ ਸਾਰਾ ਖਾਨ ਦਾ ਪਤਾ ਹੋਣਾ ਹੈ, ਤੇ ਨਾ ਕਿਸੇ ਤੀਸਰੇ ਜਿਹੜੇ ਸਾਡੇ ਨਾ ਕਿਸੇ ਨੂੰ ਰਾਜਾ ਅਹਿਮਦ ਖਾਨ ਖਰਲ ਦਾ ਪਤਾ ਹੈ, ਨਾ ਕਿਸੇ ਨੂੰ ਦੁੱਲੇ ਭੱਟੀ ਦਾ ਪਤਾ ਹੈ। ਲੇਕਿਨ ਜਿਹੜੇ ਬਾਹਰੋਂ ਆ ਕੇ ਲੋਕਾਂ ਨੇ ਹਮਲੇ ਕੀਤੇ ਨਾ, ਉਹਨਾਂ ਨੂੰ ਸਾਡੀਆਂ ਮੁਤਾਲਿਆ ਪਾਕਿਸਤਾਨ ਦੇ ਵਿੱਚ ਵੀ ਜਿਹੜਾ ਹੈ ਉਹ ਹੀਰੋ ਬਣਾ ਕੇ ਪੇਸ਼ ਕਰ ਦਿੱਤਾ ਗਿਆ। ਨਿਰੋ ਝੂਠੋ ਝੂਠ ਚਤਾਲ ਜਿਹਾ ਜਿਹੜਾ ਹੈ ਨਾ ਉਹ ਸਾਡੇ ਬੱਚਿਆਂ ਦੇ ਜ਼ਿਹਨਾਂ ਵਿੱਚ ਘੋਲ ਦਿੱਤਾ ਗਿਆ। ਅਸੀਂ ਖੁਦ ਇਹ ਪੜ੍ਹਦੇ ਆਏ ਹਾਂ, ਲੇਕਿਨ ਬਾਅਦ 'ਚੋਂ ਜਦੋਂ ਆਪ ਤਹਿਕੀਕ ਕੀਤੀ ਹੈ, ਇਨਸਾਨ ਨੂੰ ਤਹਿਕੀਕ ਕਰਦੇ ਲੈਣਾ ਚਾਹੀਦਾ ਹੈ। ਜਦੋਂ ਆਪ ਤਹਿਕੀਕ ਕੀਤੀ, ਉਦੋਂ ਲੱਗਦਾ ਕਿ ਭਾਈਜਾਨ ਸਾਡੇ ਅਸਲੀ ਹੀਰੋ ਜਿਹੜੇ ਨੇ ਉਹ ਤਾਂ ਸਾਨੂੰ ਪੜ੍ਹਾਏ ਨਹੀਂ ਗਏ। ਹੁਣ ਰਾਜਾ ਅਹਿਮਦ ਖਾਨ ਖਰਲ ਵਰਗੇ ਬੰਦੇ 80 ਸਾਲ ਦੇ ਵਿੱਚ ਵੀ ਜਿਹੜਾ ਉਹ ਲਲਕਾਰ ਜਾਣ, ਤੇ ਪੰਜਾਬ ਦੀ ਗੈਰਤ ਦਾ ਇਸ ਤੋਂ ਵੱਡਾ ਕੀ ਸਬੂਤ ਹੋ ਸਕਦਾ? ਤੇ ਹਾਲੇ ਵੀ ਸਾਨੂੰ ਇਹ ਸੁਣਨ ਨੂੰ ਮਿਲਦਾ ਹੈ ਕਿ ਪੰਜਾਬੀ ਜਿਹੜੇ ਨੇ ਨਾ ਉਹ ਮਜ਼ਾਮਤ ਕਰ ਹੀ ਨਹੀਂ ਪਾਏ ਹੈ, ਤੇ ਜਿਹੜੇ ਲੋਕਾਂ ਦੇ ਜਿਹੜੇ ਨੇ ਨਾ ਉਹ ਟੱਟੂ ਬਣ ਕੇ, ਤੇ ਸੋਰੀ ਟੂ ਸੇਮ ਇਸ ਤਰ੍ਹਾਂ ਦੇ ਵਰਡ, ਲੇਕਿਨ ਜਿਹੜਾ ਹੈ ਨਾ ਉਹ ਲੱਗੇ ਫਿਰੇ ਨੇ। ਹਾਲਾਂਕਿ ਜਿੰਨੀ ਮਜ਼ਾਮਤ ਪੰਜਾਬ ਜਾਂ ਪੰਜਾਬੀਆਂ ਨੇ ਵਹਾਈ ਹੈ ਨਾ, ਉਨੀ ਮਜ਼ਾਮਤ ਮੇਰੇ ਮੁਤਾਬਕ ਕਿਸੇ ਨੇ ਕੋਈ ਵਹਾ ਹੀ ਨਹੀਂ ਸਕਿਆ। ਭਗਤ ਸਿੰਘ ਵੇਖ ਲਓ ਤੁਸੀਂ, ਊਧਮ ਸਿੰਘ ਵੇਖ ਲਓ, ਇਹ ਲੋਕ ਨੇ ਜਿਨ੍ਹਾਂ ਨੇ ਆਪਣੀ ਯਕਜਹਿਤੀ ਵਾਸਤੇ, ਆਪਣੀ ਬਕਾ ਦੀ ਜੰਗ ਲੜੀ, ਠੀਕ ਹੈ। ਤੇ ਅਸੀਂ ਜਿਹੜਾ ਨਾ ਉਹਨਾਂ ਨੂੰ
ਆਪਣੇ ਜਿਹੜੇ ਨੇ ਉਹ ਹੀਰੋਜ਼ ਨਹੀਂ ਸਮਝਦੇ ਹੈ ਔਰ ਉਹਨਾਂ ਲੋਕਾਂ ਨੂੰ ਹੀਰੋ ਬਣਾ ਕੇ ਰੱਖਿਆ ਜਿਹੜੇ ਆ ਕੇ ਬਾਹਰੋਂ ਸਾਡੇ 'ਤੇ ਹਮਲਾਵਰ ਹੋਏ ਔਰ ਉਹਨਾਂ ਨੇ ਪੰਜਾਬ ਨੂੰ ਜਾਂ ਪੰਜਾਬ ਨੂੰ ਨੁਕਸਾਨ ਪੰਜਾਬੀਅਤ ਨੂੰ ਜਿਹੜਾ ਉਹਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਸਾਡੇ ਇਸ ਖਿੱਤੇ ਨੂੰ ਤੋੜਨ ਵਿੱਚ ਕੋਸ਼ਿਸ਼ ਕੀਤੀ। ਚੜ੍ਹਦੇ ਤੇ ਲੈਂਦੇ ਪੰਜਾਬ ਵਾਲੇ ਭਾਈ ਇਸ ਚੀਜ਼ ਨੂੰ ਜਿਹੜਾ ਨਾ ਉਹ ਅਸੀਂ ਜਿਹੜੇ ਆ ਪੰਜਾਬ ਇੱਕ ਹੈ ਜੀ, ਠੀਕ ਹੈ। ਤੇ ਪੰਜਾਬੀ ਜਿਹੜੇ ਨੇ ਨਾ ਉਹ ਹਮੇਸ਼ਾ ਤੋਂ ਜਿਹੜਾ ਹੈ ਉਹ ਲੜਦੇ ਆਏ ਨੇ ਆਪਣੇ ਬਕਾਅ ਵਾਸਤੇ, ਮਜ਼ਾਮਤ ਕਰਦੇ ਆਏ ਨੇ। ਜੀ ਅਹਿਮਦ ਰਜ਼ਾ ਭਾਈ ਆਏ ਨੇ ਜੀ, ਟਰੂ ਹਾਂਜੀ ਭਾਈਜਾਨ, ਜੀ ਆਇਆਂ ਨੂੰ, ਮੋਸਟ ਵੈਲਕਮ ਜੀ। ਇਹੀ ਗੱਲ ਅਸੀਂ ਕਰਨ ਡਏ ਸਾਂ ਕਿ ਸਾਨੂੰ ਜਿਹੜਾ ਨਾ ਉਹ ਆਪਣੇ ਆਪ ਨੂੰ ਜਾਂ ਆਪਣੇ ਮੁਕਾਮੀ ਹੀਰੋਜ਼ ਨੂੰ ਓਨ ਕਰਨਾ ਚਾਹੀਦਾ ਹੈ। ਕਮ ਸੇ ਕਮ ਅਗਰ ਤੁਸੀਂ ਉਹਨਾਂ ਨੂੰ ਪ੍ਰੇਜ਼ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਸਾਨੂੰ ਕਮ ਸੇ ਕਮ ਇਹ ਤੇ ਅਸੀਂ ਕਰ ਸਕਦੇ ਹਾਂ ਨਾ, ਸਾਡੇ ਜਿਹੜੇ ਪੰਜਾਬ ਦੇ ਹੀਰੋਜ਼ ਨੇ ਉਹਨਾਂ ਨੂੰ ਤਸਲੀਮ ਕਰੀਏ ਕਿ ਭਾਈ ਇਹ ਲੋਕ ਸਾਡੇ ਹੀਰੋ ਸਨ ਜਾਂ ਸਾਡੇ ਜਿਹੜੇ ਮੁਕਾਮੀ ਹੀਰੋ ਨੇ ਉਹ ਇਹ ਲੋਕ ਨੇ, ਨਾ ਕਿ ਉਹ ਲੋਕ ਜਿਹੜੇ ਬਾਹਰੋਂ ਆਏ, ਠੀਕ ਹੈ। ਮਹਿਮੂਦ ਗਜ਼ਨਵੀ ਜਿੱਥੇ ਆਇਆ ਤੇ ਉਹ ਕਾਹਦੇ ਵਾਸਤੇ ਆਇਆ ਸੀ? ਮੁਹੰਮਦ ਬਿਨ ਕਾਸਿਮ ਆਇਆ ਕਾਹਦੇ ਵਾਸਤੇ ਆਇਆ ਸੀ? ਸ਼ੇਰਸ਼ਾਹ ਸੂਰੀ ਆਇਆ ਕਾਹਦੇ ਵਾਸਤੇ ਆਇਆ ਸੀ? ਸਿਕੰਦਰ ਆਜ਼ਮ ਆਇਆ ਕਾਹਦੇ ਵਾਸਤੇ ਆਇਆ ਸੀ? ਖਿੱਤੇ ਵਾਸਤੇ। ਔਰ ਖਿੱਤੇ ਦੀ ਬਕਾ ਵਾਸਤੇ ਜਿਹੜਾ ਨਾ ਉਹ ਲੜਨਾ ਸਾਡਾ ਹੱਕ ਹੈ। ਆਪਣੀ ਮਿੱਟੀ ਵਾਸਤੇ ਲੜਨਾ ਸਾਡਾ ਹੱਕ ਹੈ। ਤੁਸੀਂ ਪਾਕਿਸਤਾਨ ਦੇ ਵਿੱਚ ਬੈਠੇ ਹੋ ਤੇ ਤੁਹਾਨੂੰ ਤੁਹਾਡਾ ਹਮਸਾਏ ਮੁਲਕ ਤੁਸੀਂ ਹਰ ਪਾਸਿਓਂ ਘਿਰੇ, ਉਧਰੋਂ ਤੁਸੀਂ ਅਫਗਾਨਿਸਤਾਨ ਚੋਂ, ਇੱਧਰੋਂ ਤੁਸੀਂ ਇੰਡੀਆ ਵੱਲ ਬੈਠੇ ਹੋ, ਇੱਧਰੋਂ ਇੱਕ ਪਾਸੇ ਤੁਹਾਨੂੰ ਸਮੁੰਦਰ ਲੱਗਦਾ ਹੈ, ਠੀਕ ਹੈ, ਇੱਧਰੋਂ ਇੱਕ ਤੁਹਾਡਾ ਚਲੋ ਕੋਈ ਐਸਾ ਦੋਸਤ ਬੈਠਾ ਮੁਲਕ ਜਿਹੜਾ ਜਿਹਦੇ ਵੱਲੋਂ ਤੁਹਾਨੂੰ ਕੋਈ ਤੱਤੀ ਹਵਾ ਨਹੀਂ ਆਉਂਦੀ ਹੈ। ਲੇਕਿਨ ਇਹ ਆ ਕਿ ਜਦੋਂ ਕੋਈ ਇਸ ਤਰ੍ਹਾਂ ਦਾ ਬੰਦਾ ਤੁਹਾਡੇ ਪਾਕਿਸਤਾਨ ਦੇ ਵਿੱਚ ਆ ਕੇ ਤੇ ਤੁਹਾਨੂੰ ਇਹ ਕਵੇ ਕਿ ਅਸੀਂ ਤੁਹਾਨੂੰ ਜਿਹੜਾ ਤਬਾਹ ਬਰਬਾਦ ਕਰ ਦਿਆਂਗੇ ਤੇ ਸਾਡਾ ਫਿਰ ਹੱਕ ਬਣਦਾ ਨਾ ਕਿ ਅਸੀਂ ਉਹਨੂੰ ਲੜੀਏ। ਤੇ ਇਹਦੇ ਨਾਲ ਨਾ ਹੋਏ ਕਿ ਉਧਰੋਂ ਜਿਹੜਾ ਉਹ ਇੱਕ ਬੰਦਾ ਹਮਲਾ ਕਰਨ ਦਿਆ ਕੋਈ ਇੰਡੀਆ ਵੱਲੋਂ ਮਿਜ਼ਾਈਲ ਆਉਂਦਾ ਤੇ ਅਸੀਂ ਉਹਨੂੰ ਕਹੀਏ ਵਾਹ ਵੀ ਵਾਹ, ਉਹਦੀ ਕਿਆ ਬੱਲੇ ਬੱਲੇ ਆ। ਤੇ ਅਸੀਂ ਜਿਹੜਾ ਉਹਨਾਂ ਦੇ ਲੋਕਾਂ ਨੂੰ ਹੀਰੋ ਮੰਨ ਕੇ ਬੈਠੇ ਹੋਈਏ ਜੀ ਉਹਨਾਂ ਨੇ ਅੱਜ ਕਰ ਦਿੱਤਾ। ਤੇ ਇਹ ਸਾਡੀ ਬਕਾ, ਅਗਰ ਸਾਡੇ ਜਿਹੜੇ ਆਰਮੀ ਹੈ ਜਾਂ ਅਸੀਂ ਲੋਕ ਆਪਣੀ ਬਕਾ ਦੀ ਜੰਗ ਲੜਨੇ ਆ ਤੇ ਇਹ ਸਾਡੇ ਵਾਸਤੇ ਫਖਰ ਦੀ ਗੱਲ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਹੀ ਲੋਕ ਜਿਹੜੇ ਬਾਹਰੋਂ ਆਏ ਉਹਨਾਂ ਨੇ ਆ ਕੇ ਤੇ ਖਿੱਤੇ ਨੂੰ ਅਪਣਾਉਣਾ ਚਾਹਿਆ ਨਾ, ਕਿਉਂਕਿ ਸਾਡਾ ਇਹ ਖਿੱਤਾ ਬੜਾ ਰਿਚ ਖਿੱਤਾ ਰਿਹਾ ਹੈ। ਔਰ ਅੱਜ ਤੱਕ ਵੀ ਵੇਖ ਲਵੋ ਇਹਦੇ ਵਿੱਚ ਹਰ ਤਰ੍ਹਾਂ ਦੀ ਸਾਡੇ ਉਹ ਜਿਹੜੀ ਜ਼ਮੀਨ ਹੈ ਨਾ ਸੋਨਾ ਉਗਾਉਂਦੀ ਹੈ, ਠੀਕ ਹੈ। ਜ਼ਰਾਤ ਸਾਡਾ ਕਿਸਾਨ ਹੈ ਜਿਹੜਾ ਉਹ ਲੋਕਾਂ ਦੇ ਪੇਟ ਭਰਨ ਵਿੱਚ ਸਭ ਤੋਂ ਅੱਗੇ ਆ। ਇਹ ਜਿਹੜਾ ਖਿੱਤਾ ਹੈ ਨਾ ਬੜਾ ਜ਼ਰਖੇਜ਼ ਖਿੱਤਾ ਹੈ। ਇਸ ਵਜ੍ਹਾ ਤੋਂ ਲੋਕ ਇਹਨੂੰ ਜਿਹੜਾ ਨਾ ਉਹ ਅਪਣਾਉਂਦੇ ਸਨ। ਹਾਂਜੀ, ਹਾਂਜੀ, ਹਾਂਜੀ। ਉਹਨਾਂ ਦਾ ਹੀਰੋ ਅਭਿਨੰਦਨ ਸੀ। ਦ ਟੀ ਇਜ਼ ਫੈਂਟਾਸਟਿਕ ਵਾਲੇ ਹੈ। ਅਸੀਂ ਇਸ ਤਰ੍ਹਾਂ ਮਾਨਵਾਦ ਲੋਕ ਰਹੇ ਆ ਹਮੇਸ਼ਾ ਤੋਂ ਹੀ। ਅਸੀਂ ਤੇ ਜਿਹੜਾ ਉਹ ਸਾਡਾ ਦੁਸ਼ਮਣ ਵੀ ਆਇਆ ਹੈ, ਅਸੀਂ ਉਹਨੂੰ ਬੜੇ ਅੱਛੇ ਤਰੀਕੇ ਨਾਲ ਵੈਲਕਮ ਕੀਤਾ। ਅੱਗੋਂ ਭਾਵੇਂ ਉਹ ਜੋ ਮਰਜ਼ੀ ਚਵਲਾਂ ਮਾਰਦਾ ਫਿਰੇ, ਉਹ ਆਇਆ ਜੇ ਸਮਰੀਰ ਨਾਲ ਵੀ ਹੋਵੇ। ਲੇਕਿਨ ਇਹ ਆ ਕਿ ਅਗਰ ਤੇ ਸਿਰਫ ਉਹ ਸਾਨੂੰ ਤਬਾਹ ਬਰਬਾਦ ਕਰਨ ਆਇਆ ਤੇ ਅਸੀਂ ਉਹਨੂੰ ਅਗਰ ਉਹਨੇ ਜਿਹੜਾ ਉਹ ਆਪਣੇ ਹਥਿਆਰ ਦਿੱਤੇ ਨੇ ਤੇ ਫਿਰ ਸਾਡਾ ਹੱਕ ਬਣਦਾ ਕਿ ਭਾਈਜਾਨ ਸਾਡਾ ਜਿਹੜਾ ਦੀਨ ਹੈ ਉਹ ਵੀ ਸਾਨੂੰ ਇਹੀ ਕਹਿੰਦਾ ਹੈ ਕਿ ਕੋਈ ਵੀ ਜਿਹੜਾ ਬੰਦਾ ਇਸ ਤਰ੍ਹਾਂ ਹੋਵੇ ਫਿਰ ਉਹਦੇ ਤੇ ਹਮਲਾ ਨਹੀਂ ਕਰਨਾ। ਲੇਕਿਨ ਇਹ ਆ ਕਿ ਅਗਰ ਕੋਈ ਬੰਦਾ ਸਾਨੂੰ ਜਾਣ-ਬੁੱਝ ਕੇ ਛੇੜੇਗਾ ਔਰ ਸਾਡੇ ਨਾਲ ਪੰਗੇ ਲਏਗਾ, ਅਸੀਂ ਤੇ ਫਿਰ ਪੰਜਾਬੀ ਕਹਿੰਦੇ ਕਿ ਅੱਗੇ ਹੀ ਗੈਰਤਮੰਦ ਹੁੰਦੇ ਨੇ। ਹਰ ਗੱਲ ਆਪਣੀ ਨਾਤ ਬਣਾ ਕੇ ਲੈ ਜਾਂਦੇ ਨੇ ਔਰ ਲੈਣੀ ਵੀ ਚਾਹੀਦੀ ਹੈ ਭਾਈ ਜੀ। ਆਪਣੀ ਜ਼ਾਤ ਦੀ ਗੱਲ ਹੋਵੇ, ਆਪਣੇ ਖਿੱਤੇ ਦੀ ਗੱਲ ਹੋਵੇ, ਆਪਣੀ ਧਰਤੀ ਦੀ ਗੱਲ ਹੋਵੇ, ਆਪਣੀ ਮਿੱਟੀ ਦੀ ਗੱਲ ਹੋਵੇ ਨਾ, ਤੇ ਫਿਰ ਲੜਨਾ ਸਾਡਾ ਹੱਕ ਬਣਦਾ ਹੈ। ਅਗਰ ਤੁਸੀਂ ਪਿੱਛੇ ਹਟੋਗੇ ਤੇ ਤੁਸੀਂ ਜਾਂ ਤੇ ਸੋਰੀ ਟੂ ਸੇ ਬਗੈਰਤ ਹੋ ਜਾਂ ਤੁਹਾਡਾ ਜਿਹੜਾ ਨਾ ਉਹ ਗੈਰਤਮੰਦ ਹੋ ਹੀ ਨਹੀਂ, ਜਾਂ ਤੁਹਾਨੂੰ ਆਪਣੀ ਮਿੱਟੀ ਨਾਲ ਪਿਆਰ ਹੀ ਨਹੀਂ ਹੈ, ਜਿਹਨੇ ਜਨਮ ਭੂਮੀ ਨਾਲ ਜਿਹੜਾ ਨਾ ਤੁਹਾਡਾ ਕੋਈ ਲਗਾਓ ਹੀ ਨਹੀਂ ਹੈ। ਬਸ ਤੁਹਾਡੀ ਜ਼ਿੰਦਗੀ ਦਾ ਵੀ ਕੋਈ ਮਕਸਦ ਨਹੀਂ ਹੈ ਕਿ ਤੁਸੀਂ ਜਿਹੜਾ ਹੈ ਉਹ ਆਪਣੇ ਦੀਨ ਦੇ ਮੁਤਾਬਕ ਜਾਂ ਆਪਣੇ ਮਜ਼ਹਬ ਦੇ ਮੁਤਾਬਕ ਆਪਣੀ ਤਾਲੀਮਾਤ ਨੂੰ ਵੀ ਨਾ ਮੰਨੋ ਔਰ ਜਿਹੜਾ ਨਾ ਉਹ ਆਪਣੀ ਸਰਜ਼ਮੀਨ ਨੂੰ, ਆਪਣੀ ਧਰਤੀ ਨੂੰ ਜਿਹੜਾ ਨਾ ਉਹ ਪ੍ਰੀਵੈਂਟ ਵੀ ਨਾ ਕਰ ਸਕੋ। ਬਰੂਨੀ ਹਮਲਿਆਂ ਤੋਂ, ਬਾਹਰੋਂ ਜਿਹੜੇ ਹਮਲੇ ਹੁੰਦੇ ਨੇ ਉਹਨਾਂ ਤੋਂ ਮਹਿਫੂਜ਼ ਵੀ ਨਾ ਰੱਖ ਸਕੋ, ਇਸ ਚੀਜ਼ ਦੀ ਹਿਫਾਜ਼ਤ ਵੀ ਨਾ ਕਰ ਸਕੋ ਔਰ ਸਾਰਾ ਮੁੱਦਾ ਜਿਹੜਾ ਨਾ ਉਹ ਪਾਈ ਜਾਓ ਕਿ ਭਾਈ ਮੈਂ ਕੀ ਕਰ ਸਕਦਾ, ਮੈਂ ਕੀ ਕਰ ਸਕਦਾ। ਉਹ ਜਿਹੜਾ ਬਾਹਰੋਂ ਆਇਆ ਉਹਨੇ ਤੇ ਫਿਰ ਜਿਹੜਾ ਇਹਨੂੰ ਪ੍ਰੀਵੇਲ ਕਰਨਾ ਹੀ ਹੈ ਨਾ। ਉਹਨੇ ਤੇ ਬਾਹਰੋਂ ਉਹ ਤੇ ਆਇਆ ਹੀ ਇਸ ਤੋਂ ਕਿ ਮੈਂ ਹਮਲਾ ਕਰਕੇ ਜਿਹੜਾ ਇਹਨਾਂ ਨੂੰ ਨਿਸਤਰ ਨਬੂਦ ਕਰ ਦੇਵਾਂ। ਤੇ ਉਹਦੇ ਜਿਹੜੇ ਇਰਾਦੇ ਨੇ ਉਹਨਾਂ ਨੂੰ ਜਿਹੜਾ ਤੋੜਨਾ ਹੈ ਉਹ ਤੇ ਅਸੀਂ ਤੋੜਨਾ ਨਾ ਫਿਰ, ਜਿਹੜੇ ਅੰਦਰ ਬੈਠੇ ਨੇ ਵੀ ਤੇਰੀ ਐਸੀ ਦੀ ਤੈਸੀ ਤੂੰ ਕਰਕੇ ਵਿਖਾ। ਇਹ ਉਹ ਲੋਕ ਸਨ ਸਾਰੰਗ ਖਾਨ ਵਰਗੇ
ਜਿਨ੍ਹਾਂ ਨੇ ਕਿਹਾ ਵੀ ਤੂੰ ਭਾਈ ਏਡਾ ਤੂੰ ਚੌਧਰੀ ਹੋਏਗਾ ਤੇ ਘਰ ਹੋਏਗਾ, ਜਿਵੇਂ ਸਾਡੇ ਇੱਧਰ ਲੋਕ ਗੱਲਾਂ ਨਹੀਂ ਕਰਦੇ, ਏਡਾ ਤੂੰ ਚੌਧਰੀ ਹੋਏਗਾ ਤੇ ਆਪਣੇ ਘਰ ਹੋਏਗਾ, ਠੀਕ ਹੈ। ਇਸ ਤਰ੍ਹਾਂ ਹੀ ਉਹਨੇ ਵੀ ਅੱਗੋਂ ਲਲਕਾਰਿਆ, ਭਾਈ ਚੌਧਰੀ ਹੋਏਗਾ ਤੇ ਤੂੰ ਆਪਣੇ ਘਰ ਹੋਏਗਾ, ਸੁਲਤਾਨ ਹੋਏਗਾ ਤੇ ਆਪਣੇ ਘਰ ਹੋਏਗਾ, ਸਾਡੇ ਘਰ ਤੂੰ ਜਿਹੜਾ ਤੇ ਅਸੀਂ ਤੇ ਅੱਗੋਂ ਫਿਰ ਤੈਨੂੰ ਜਿਹੜਾ ਨਾ ਉਹ ਵੱਡੇ ਵੱਡੇ ਪੱਥਰ ਚੁੱਕ ਕੇ ਮਾਰਾਂਗੇ ਤੇ ਫਿਰ ਬਾਅਦ ਚ ਰੋਂਦਾ ਫਿਰੇਂਗਾ। ਤੇ ਫਿਰ ਇਹਨਾਂ ਲੋਕਾਂ ਨੇ ਰਵਾਇਆ ਵੀ ਹੈ, ਮਜ਼ਾਮਤ ਵੇਖਣ ਨੂੰ ਉਹਨਾਂ ਲੋਕਾਂ ਨੂੰ ਨਜ਼ਰ ਆਈ ਵੀ ਹੈ। ਫਿਰ ਉਹਨਾਂ ਨੂੰ ਇੱਥੇ ਰਹਿ ਕੇ ਕਿਲੇ ਜਿਹੜੇ ਨੇ ਉਹ ਬਣਾਉਣੇ ਪਏ ਨੇ, ਤੇ ਫਿਰ ਵੀ ਜਿਹੜਾ ਨਾ ਉਹ ਉਹਨਾਂ ਕੋਲੋਂ ਕੁਛ ਛੇਤੀ ਕੰਮ ਨਹੀਂ ਬਣਿਆ ਹੈ, ਠੀਕ ਹੈ। ਤੇ ਇਸ ਵਜ੍ਹਾ ਤੋਂ ਸਾਨੂੰ ਆਪਣੇ ਹੀਰੋਜ਼ ਨੂੰ, ਆਪਣੇ ਬੱਚਿਆਂ ਨੂੰ ਉਹਨਾਂ ਦੀਆਂ ਕਹਾਣੀਆਂ ਸੁਣਾਉਣੀਆਂ ਚਾਹੀਦੀਆਂ, ਉਹਨਾਂ ਦੇ ਬਾਰੇ ਦੱਸਣਾ ਚਾਹੀਦਾ, ਔਰ ਉਹਨੂੰ ਜਿਹੜਾ ਨਾ ਉਹ ਜਿਹੜਾ ਕੀ ਕਹਿੰਦੇ ਹੋ ਕਿ ਪ੍ਰਵਾਨ ਚੜ੍ਹਾਉਣਾ ਚਾਹੀਦਾ, ਨਾ ਕਿ ਉਹਨਾਂ ਲੋਕਾਂ ਨੂੰ ਜਿਹੜੇ ਸਿਰਫ ਹਮਲਾਵਰ ਹੋਏ ਔਰ ਬੁਜ਼ਦਿਲੀ ਬਹਾਨੇ ਹੋਇਆ, ਜਾਂ ਲੋਕਾਂ ਨੂੰ ਜਿਹੜਾ ਨਾ ਉਹ ਪੈਸੇ ਦੇ ਕੇ ਜਾਂ ਲਾਲਚ ਦੇ ਚੱਕਰ ਵਿੱਚ ਸਰਕਾਰ ਵਾਂਗੂ ਜਿਹੜਾ ਨਾ ਉਹ ਖਰੀਦ ਕੇ ਤੇ ਬਾਅਦ ਚੋਂ ਜਿਹੜਾ ਨਾ ਉਹ ਬਹੁਤ ਸਾਰੇ ਐਸੇ ਲੋਕ ਵੀ ਹੈ ਨੇ ਭਾਈ ਜਿਨ੍ਹਾਂ ਦੀਆਂ ਜਿਹੜੀਆਂ ਨੇ ਉਹ ਵਫ਼ਾਦਾਰੀਆਂ ਖਰੀਦੀਆਂ ਗਈਆਂ, ਗੱਦਾਰੀਆਂ ਖਰੀਦੀਆਂ ਗਈਆਂ, ਔਰ ਜਿਹੜੀਆਂ ਗੱਦਾਰੀਆਂ ਉਹਨਾਂ ਲੋਕਾਂ ਨੂੰ ਗੱਦਾ ਉਹ ਮੁਤਫਿਕ ਕੀਤਾ ਗਿਆ ਔਰ ਉਹਨਾਂ ਨੇ ਕੀਤੀਆਂ, ਲੇਕਿਨ ਜਿਹੜੇ ਖੜੇ ਰਹੇ ਅੱਜ ਵੀ ਉਹਨਾਂ ਨੂੰ ਲੋਕ ਯਾਦ ਕਰਦੇ ਨੇ। ਉਹੀ ਗੱਲ ਹੈ ਵੀ ਹੁਸੈਨੀਅਤ ਤੇ ਯਜ਼ੀਦੀਅਤ ਅੱਜ ਵੀ ਦਿੰਦਾ, ਲੇਕਿਨ ਜਿਹੜੀ ਹੁਸੈਨੀਅਤ ਹੈ ਨਾ ਉਹਦੇ ਵਰਗਾ ਮੁਕਾਮ ਕਿਸੇ ਨੂੰ ਨਹੀਂ ਮਿਲ ਸਕਦਾ। ਯਜ਼ੀਦੀਅਤ ਅੱਜ ਵੀ ਲਾਨਤ ਦੇ ਹੱਕਦਾਰ ਸਨ, ਕੱਲ ਵੀ ਸਨ ਔਰ ਹਮੇਸ਼ਾ ਹੀ ਰਹਿਣਗੇ, ਲੇਕਿਨ ਹੁਸੈਨੀਅਤ ਜਿਹੜੇ ਹੁਸੈਨ ਵਾਲੇ ਨੇ ਉਹ ਜਿਹੜੇ ਨੇ ਉਹ ਕਿਸੇ ਦੌਰ ਦੇ ਵਿੱਚ ਵੀ ਜਿਹੜੇ ਨੇ ਨਾ ਉਹ ਕਾਮਯਾਬ ਹੀ ਹੋਣਗੇ ਇਨਸ਼ਾਅੱਲਾ। ਔਰ ਉਹ ਇਨਸ਼ਾਅੱਲਾ ਇਸੇ ਵਜ੍ਹਾ ਤੋਂ ਗੱਲਬਾਤ ਕਰਨ ਦਾ ਮਕਸਦ ਵੀ ਇਹੀ ਸੀ ਕਿ ਹਮੇਸ਼ਾ ਜਿਹੜਾ ਹੈ ਨਾ ਉਹ ਹੱਕ ਦਾ ਸਾਥ ਦੇਣਾ ਚਾਹੀਦਾ, ਨਾ ਕਿ ਬਾਤਲ। ਬਾਤਲ ਭਾਵੇਂ ਜਿੰਨਾ ਮਰਜ਼ੀ ਸਟਰੋਂਗ ਹੋਵੇ ਨਾ, ਉਹ ਬਾਤਲ ਹੀ ਰਹਿਣਾ ਹੈ, ਜੋ ਮਰਜ਼ੀ ਕਰ ਲਵੋ ਤੁਸੀਂ ਉਹਨੂੰ, ਤੇ ਆ ਔਰ ਆਪਣੀ ਬਕਾ ਦੀ ਜੰਗ ਲੜ ਰਿਹਾ ਹੈ ਜਾਂ ਆਪਣੇ ਹੱਕ ਨੂੰ ਨਹੀਂ ਛੱਡ ਰਿਹਾ, ਤੇ ਭਾਈਜਾਨ ਉਹ ਬਿਲਕੁਲ ਠੀਕ ਹੈ। ਉਹ ਭਾਵੇਂ ਉਹਦੇ ਵਿੱਚ ਉਹਨੂੰ ਕੋਈ ਨੁਕਸਾਨ ਹੋਵੇ, ਖਾਰੇ ਵਿੱਚ ਵੀ ਜਾਵੇ, ਲੇਕਿਨ ਆਪਣੇ ਹੱਕ ਦੇ ਜਾਂ ਆਪਣੇ ਜਿਹੜਾ ਹੈਗਾ ਹੈ ਬਕਾ ਤੇ ਉਹਨੂੰ ਕੋਈ ਕੰਪਰੋਮਾਈਜ਼ ਨਹੀਂ ਨਾ ਕੀਤਾ। ਤੇ ਸਰ ਪਲੀਜ਼ ਅੰਡਰਸਟੈਂਡ ਦ ਪੀਪਲ, ਦੇयर इज नो ਪੀਪਲ ਸਰ। ਅਨਵਾਰ ਅਹਿਮਦ ਕਾਸਮੀ ਸਾਹਿਬ ਵੀ ਆਏ ਨੇ ਜੀ, ਜੀ ਆਇਆਂ ਨੂੰ ਅਨਵਾਰ ਭਾਈ। ਤੁਸੀਂ ਸੁਣਾਓ ਕੀ ਹਾਲ ਚਾਲ ਹੈ, ਠੀਕ ਠਾਕ ਹੋ, ਤਗੜੇ ਹੋ? ਅਸੀਂ ਅੱਜ ਗੱਲ ਕਰਨ ਦੇ ਹਾਂ ਜੀ ਸ਼ੇਰਸ਼ਾਹ ਸੂਰੀ ਤੇ ਸਾਰੰਗ ਖਾਨ ਕੱਖੜ ਦੀ। ਅੱਜ ਦਿਨ ਕੱਖੜ ਗਿਆ, ਬਾਕੀ ਸਾਰੰਗ ਖਾਨ ਦੀ ਉਹਨਾਂ ਦਾ ਜੇਲਮ ਦੇ ਵਿੱਚ ਜਿਹੜਾ ਨਾ ਉਹ ਮੁਜੱਸਮਾ ਲਾ, ਪੈਟਰੋਲ ਮਹਿੰਗਾ ਹੋਣ ਦੇ ਬਜਾਏ ਪੈਟਰੋਲ। ਵੇਖੋ ਜੀ, ਅਵਾਮ ਹੈ ਨਾ, ਇਹ ਤਾਕਤ ਦਾ ਸਰਚਸ਼ਮਾ ਸਾਡੇ ਇੱਥੇ ਅਵਾਮ ਨੂੰ ਮੰਨਿਆ ਜਾਂਦਾ ਹੈ, ਕਿਹਾ ਜਾਂਦਾ ਹੈ, ਪੰਨਿਆ ਭਾਵੇਂ ਜਾਵੇ ਨਾ। ਤੇ ਇਹਦੇ ਵਿੱਚ ਸਾਡਾ ਆਪਣਾ ਬੜਾ ਕਿਰਦਾਰ ਹੈ ਕਿ ਅਸੀਂ ਵੀ ਕਹਿੰਦੇ ਆ ਚੱਲ ਯਾਰ ਗੁਜ਼ਾਰਾ ਹੋਣ ਹੀ ਦਿਆ ਹੈ ਨਾ, ਕੋਈ ਨਹੀਂ ਗੱਲ ਚੱਲ ਹੀ ਰਹੀ ਹੈ ਨਾ। ਪੈਟਰੋਲ ਕੋਈ ਨਹੀਂ 250 ਦਾ ਹੀ 270 ਦਾ ਹੋ ਗਿਆ, ਚਲੋ ਥੋੜਾ ਜਿਹਾ ਘੱਟ ਹੀ ਪਏਗਾ, ਕੋਈ ਕੁਛ ਨਹੀਂ ਹੁੰਦਾ। ਤੇ ਜਦੋਂ ਤੱਕ ਅਸੀਂ ਇਕਜੁੱਟ ਹੋ ਕੇ ਨਹੀਂ ਬਵਾਂਗੇ ਤੇ ਫਿਰ ਹਮੇਸ਼ਾ ਇਹ ਕਾਨੂੰਨੇ ਫਿਤਰਤ ਹੈ ਕਿ ਅਗਰ ਤੁਸੀਂ ਵੱਖਰੇ ਵੱਖਰੇ ਹੋ ਕੇ ਬੈਠੇ ਰਹੋਗੇ ਤੇ ਤੁਸੀਂ ਜਿਹੜਾ ਨਾ ਉਹ ਖਸਾਰੇ ਵਿੱਚ ਹੀ ਰਹੋਗੇ। ਬਾਕੀ ਜੀ ਇਹ ਕਹਿ ਸਕਦੇ ਕਿ ਅੱਲਾਹ ਸੋਹਣਾ ਹਦਾਇਤ ਦੇਵੇ ਸਾਨੂੰ ਵੀ ਤੇ ਉਹਨਾਂ ਨੂੰ ਜਿਹੜੇ ਆਪਣੇ ਹੱਕ ਵਾਸਤੇ ਨਹੀਂ ਲੜਦੇ। ਜਿਨ੍ਹਾਂ ਨੇ ਲੜਿਆ ਉਹਨਾਂ ਨੂੰ ਤਾਂ ਪ੍ਰੇਜ਼ ਕਰਨਾ ਚਾਹੀਦਾ, ਆਪਣੇ ਹੱਕ ਵਾਸਤੇ ਹਮੇਸ਼ਾ ਲੜਨਾ ਚਾਹੀਦਾ, ਲੜਦੇ ਵੀ ਰਵਾਂਗੇ। ਅਸੀਂ ਤੇ ਪੰਜਾਬੀਅਤ ਦਾ ਮੁਕੱਦਮਾ ਲੈ ਕੇ ਨਿਕਲੇ ਆ ਔਰ ਇਨਸ਼ਾਅੱਲਾ ਜਿਹੜਾ ਹੈ ਉਹ ਜਿੰਨੇ ਜੋਗੇ ਹੋ ਸਕੇ ਭਾਈਜਾਨ ਅਸੀਂ ਆਪਣੀ ਔਨ ਗਰਾਊਂਡ ਦੇ ਉੱਤੇ ਕੋਸ਼ਿਸ਼ ਕਰਾਂਗੇ, ਗੱਲਾਂ ਨਹੀਂ ਸਿਰਫ। ਬੇਸਿਕ ਲੈਵਲ ਤੋਂ ਜਿਹੜਾ ਨਾ ਉਹ ਅਸੀਂ ਸ਼ੁਰੂ ਹੋਣ ਲੱਗੇ ਹਾਂ ਇਨਸ਼ਾਅੱਲਾ। ਇੱਕ ਕਾਇਦਾ ਵੀ ਪੰਜਾਬੀ ਦਾ ਤਰਤੀਬ ਦਿੱਤਾ ਹੈ, ਉਹ ਪ੍ਰਿੰਟਿੰਗ ਪ੍ਰੋਸੈਸ ਵਿੱਚ ਹੈ ਆ, ਜਿਸ ਤਰ੍ਹਾਂ ਹੀ ਉਹ ਹੁੰਦਾ ਉਸ ਤੋਂ ਬਾਅਦ ਜਿਹੜਾ ਹੈ ਉਹ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗੇ, ਉਹ ਵੀ ਸਾਡੀ ਸੀਰੀਜ਼ ਆਏਗੀ। ਅ, ਇਸ ਤਰ੍ਹਾਂ ਅਗਰ ਲੋਕ ਪੜ੍ਹਨਗੇ ਨਾ, ਬਹੁਤ ਸਾਰਾ ਜਿਹੜਾ ਹਕੀਕਤ ਹੈ ਉਦੋਂ ਖੁੱਲ੍ਹਦੀ ਜਦੋਂ ਤੁਸੀਂ ਮੁਤਾਲਿਆ ਕਰਦੇ ਹੋ, ਪੜ੍ਹਦੇ ਹੋ, ਠੀਕ ਹੈ।
ਤੇ ਇਸੇ ਵਜ੍ਹਾ ਤੋਂ ਜਿਹੜਾ ਨਾ ਉਹਦੇ ਬਾਰੇ ਅਸੀਂ ਗੱਲਬਾਤ ਕਰਨ ਵਾਸਤੇ ਜਿਹੜਾ ਹੈ ਉਹ ਤੁਹਾਡੇ ਨਾਲ ਵੀ ਇੱਥੇ ਹਾਜ਼ਰ ਹੋਏ ਹਾਂ ਕਿ ਭਾਈ ਤੁਸੀਂ ਆਪਣੀ ਜਿਹੜੀਆਂ ਨਾ ਉਹ ਰਾਏ ਦੇਵੋ ਕਿ ਕੀ ਹੋਣਾ ਚਾਹੀਦਾ, ਕਿਸ ਤਰ੍ਹਾਂ ਹੋਣਾ ਚਾਹੀਦਾ। ਔਰ ਬਸ ਇਸੇ ਵਜ੍ਹਾ ਤੋਂ ਹੀ ਸ਼ਿਆਮ ਪੀਕੇ ਸਾਹਿਬ ਵੀ ਆਏ ਨੇ ਜੀ, ਮੋਸਟ ਵੈਲਕਮ ਜੀ ਆਇਆਂ ਨੂੰ ਜੀ। ਪੰਜਾਬੀ ਪੁਆਇੰਟ ਡਿਜੀਟਲ ਵਾਲੇ ਵੀ ਸਾਡੇ ਨਾਲ ਜਿਹੜਾ ਹੈ ਉਹ ਮੌਜੂਦ ਨੇ। ਇਹ ਵੀ ਸਾਡੇ ਇਸ ਕਾਰੇ ਖੈਰ ਦਾ ਹਿੱਸਾ ਨੇ। ਤੇ ਗੱਲ ਇਹੀ ਕਰਨ ਡਏ ਸਾਂ ਕਿ ਆਪਣੇ ਲੋਕਲ ਹੀਰੋਜ਼ ਨੂੰ ਸਾਨੂੰ ਜਿਹੜਾ ਨਾ ਉਹ ਪ੍ਰਵਾਨ ਚੜ੍ਹਾਉਣਾ ਚਾਹੀਦਾ, ਨਾ ਕਿ ਜਿਹੜੇ ਬਾਹਰੋਂ ਆ ਕੇ ਇੱਥੇ ਲੋਕ ਹਮਲਾਵਰ ਹੋਏ ਉਹਨਾਂ ਨੂੰ। ਲੋਕ ਜੁੜਦੇ ਜਾ ਰਹੇ ਨੇ, ਲੋਕਾਂ ਉੱਤੇ ਜਿਹੜੇ ਲੋਕਾਂ ਨੂੰ ਸ਼ਊਰ ਆਉਂਦਾ ਜਾ ਰਿਹਾ, ਸ਼ਊਰ ਤੋਂ ਕੋਈ ਗਲਤ ਨਾ ਸਮਝਣ, ਲੋਕਾਂ ਨੂੰ ਸ਼ਊਰ ਆਉਂਦਾ ਜਾ ਰਿਹਾ। ਔਰ ਇਨਸ਼ਾਅੱਲਾ ਪੰਜਾਬ ਦੇ ਜਿਹੜੇ ਵਾਸੀ ਨੇ ਉਹ ਆਪਣੇ ਹੱਕਾਂ ਵਾਸਤੇ ਆਵਾਜ਼ ਚੁੱਕਣ ਲੱਗ ਪਏ ਨੇ। ਕੁਛ ਲੋਕ ਨੇ ਹਾਲੇ ਉਹ ਇੱਕ ਸਮੇਂ ਲੋਕ ਡਰ ਦੀ ਵਜ੍ਹਾ ਤੋਂ ਸ਼ਾਇਦ ਜਾਂ ਆਪਣੇ ਹੀ ਡਰ ਦੀ ਵਜ੍ਹਾ ਤੋਂ ਬੈਠੇ ਨੇ। ਲੇਕਿਨ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਜਿੰਨਾ ਹੋ ਸਕੇ ਨਾ ਉਹਨਾਂ ਨੂੰ ਇੱਕ ਜਗ੍ਹਾ 'ਤੇ ਇਕੱਠੇ ਕਰਨ ਦੀ ਕੋਸ਼ਿਸ਼ ਕਰੀਏ ਔਰ ਆਪਣੇ ਹੱਕਾਂ ਵਾਸਤੇ ਜਿਹੜੀ ਨਾ ਉਹ ਆਵਾਜ਼ ਬੁਲੰਦ ਕਰੀਏ, ਕਰਦੇ ਰਹੀਏ। ਔਰ ਸਾਨੂੰ ਇਸ ਤਰ੍ਹਾਂ ਹੀ ਫਿਰ ਆਪਣੇ ਹਕੂਕ ਮਿਲਣੇ ਨੇ, ਨਾ ਕਿ ਅਸੀਂ ਜਦੋਂ ਤੱਕ ਲੋਕਾਂ ਦੇ ਸਹਾਰੇ 'ਤੇ ਬੈਠੇ ਰਹੇ ਕਿ ਯਾਰ ਮੇਰਾ ਤਾਂ ਚੱਲਣ ਨਹੀਂ ਦਿਆ ਨਾ, ਉਹਦਾ ਨਹੀਂ ਹੋਣ ਦਿਆ ਤੇ ਉਹ ਆਪਣਾ ਲੈ ਲਓ। ਲੇਕਿਨ ਕੱਲ੍ਹ ਨੂੰ ਕੋਈ ਪਤਾ ਨਹੀਂ ਲੱਗਦਾ ਹੈ ਕਿ ਤੁਹਾਡੇ 'ਤੇ ਕਦੋਂ ਭੀੜੀ ਬਣ ਜਾਣੀ ਹੈ। ਇਸ ਵਜ੍ਹਾ ਤੋਂ ਲੋਕਾਂ ਦਾ ਸਾਥ ਦੇਣਾ ਚਾਹੀਦਾ। ਵੋਇਸ ਆਫ ਹੱਕ ਸਫ਼ਰ ਹਾਂਜੀ, ਬਿਲਕੁਲ ਜੀ, ਬਿਲਕੁਲ ਇਸ ਤਰ੍ਹਾਂ ਹੀ ਹੈ। ਹੱਕ ਦੀ ਆਵਾਜ਼ ਸਫ਼ਰਨਸ਼ ਪੰਜਾਬੀ ਦੇ ਨਾਲ। ਤੇ ਸਫ਼ਰਨੋਸ਼ ਪੰਜਾਬੀ ਜਿਹੜਾ ਹੈ ਉਹ ਇਸੇ ਮਕਸਦ ਵਾਸਤੇ ਤੁਰਿਆ ਹੈ। ਔਰ ਇਨਸ਼ਾਅੱਲਾ ਇਹ ਵੇਖੋ ਨਾ, ਲੋਗੋ ਵੀ ਲੱਗਾ ਪੁੱਠਾ ਆ ਰਿਹਾ ਹੋਣਾ। ਇਹਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰ ਦੇਵੋ। ਚੱਦੜ ਸਾਹਿਬ ਅੱਜ ਜ਼ਰਾ ਜਿਹੜੇ ਨੇ ਨਾ ਉਹ ਗਏ ਨੇ, ਥੋੜ੍ਹੀ ਮਸਰੂਫੀਅਤ ਸੀ ਸ਼ੁਰੂ ਤੋਂ ਜਿਹੜਾ ਉਹ ਸਾਡੇ ਨਾਲ ਜੁਆਇਨ ਕੀਤਾ ਉਹਨਾਂ ਨੇ ਕਮੈਂਟਸ ਦੇ ਰਾਹੀਂ। ਬਾਕੀ ਉਹ ਮੇਰੇ ਹਾਲ ਡਰਾਈਵਿੰਗ ਦੇ ਕੋਈ ਫਰਾਏ ਸਰੰਜਾਮ ਦੇ ਰਹੇ ਨੇ ਤੇ ਉਹ ਡਰਾਈਵ ਕਰ ਰਹੇ ਨੇ। ਆਉਂਦੇ ਨੇ ਤੇ ਫਿਰ ਇਨਸ਼ਾਅੱਲਾ ਉਸ ਤੋਂ ਬਾਅਦ ਦੁਬਾਰਾ ਇੱਕ ਲਾਈਵ ਸੈਸ਼ਨ ਰੱਖਾਂਗੇ ਕੁਛ 10-15 ਮਿੰਟ ਦਾ। ਔਰ ਹੁਣ ਤਾਂ ਤਕਰੀਬਨ ਅੱਧਾ ਘੰਟਾ ਹੋ ਚੱਲਾ, ਅੱਧੇ ਘੰਟੇ ਦਾ ਲਾਈਵ ਮੈਂ ਕਿਹਾ ਚਲੋ ਰੋਜ਼ ਕਰੀਦਾ ਤੇ ਅੱਜ ਵੀ ਕਰ ਦਈਏ। ਤੇ ਉਹਦੇ ਬਾਰੇ ਗੱਲਬਾਤ ਕਰਨ ਦਾ ਸਾਂ ਅੱਗੇ ਵੀ ਕਿ ਜੇਹਲਮ ਦੇ ਵਿੱਚ ਜਿਹੜਾ ਨਾ ਉਹ ਸਾਰੰਗ ਖਾਨ ਦਾ ਮੁਜੱਸਮਾ ਲੱਗਾ। ਉਹਦੇ ਬਾਰੇ ਜਿਹੜਾ ਨਾ ਲੋਕਾਂ ਦੇ ਮੁਖਤਲਿਫ ਰਾਏ ਸਨ ਕਿ ਕਈ ਕਹਿੰਦੇ ਨੇ ਜੀ ਜਿਨ੍ਹਾਂ ਨੇ ਲਾਇਆ ਉਹਨਾਂ ਦਾ ਜਿਹੜਾ ਉਹ ਜਿਨ੍ਹਾਂ ਨੇ ਲਾਇਆ ਸੀ ਨਾ ਇਸ ਤੋਂ ਪਹਿਲੇ, ਸੋਰੀ, ਉਹਨਾਂ ਦੇ ਜਿਹੜੇ ਨੇ ਨਾ ਅਹਿਸਾਸਾਤ ਹੋ ਸਕਦਾ ਮਜਰੂਹ ਹੋਏ ਹੋਣ ਜਾਂ ਉਹਨਾਂ ਨੂੰ ਕੋਈ ਠੇਸ ਪਹੁੰਚੀ ਹੋਵੇ। ਹਾਲਾਂਕਿ ਮੇਰੇ ਮੁਤਾਬਕ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋ ਨਹੀਂ ਸਕਦੀ। ਭੱਟ ਸਾਹਿਬ ਬਿਹਾਇੰਡ ਦਾ ਕੈਮਰਾ ਬੈਠੇ ਨੇ ਜੀ, ਇੱਥੇ ਹੀ ਨੇ। ਤੇ ਬਸ ਇਹੀ ਗੱਲਬਾਤ ਕਰ ਰਹੇ ਹਾਂ। ਔਰ ਕੋਸ਼ਿਸ਼ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਅਗਰ ਜੇਹਲਮ ਤੋਂ ਸ਼ੁਰੂ ਹੋਇਆ ਔਰ ਪੰਜਾਬ ਦੇ ਹਰ ਇਲਾਕੇ ਵਿੱਚ ਜਿਹੜਾ ਹੈ ਉਹ ਆਪਣੇ ਹੱਕ ਦੀ ਆਵਾਜ਼ ਜਿਹੜੀ ਨਾ ਉਹ ਪਹੁੰਚੇ ਔਰ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਉਹ ਕੰਮ ਕਰਨ ਤਾਂ ਕਿ ਪੰਜਾਬੀਅਤ ਦੀ ਗੱਲ ਹੋ ਸਕੇ ਔਰ ਅਸੀਂ ਆਪਣੇ ਹਕੂਕ ਜਿਹੜੇ ਨੇ ਉਹ ਲੋਕਾਂ ਕੋਲੋਂ ਜਾਂ ਹਕੂਮਤਾਂ ਕੋਲੋਂ ਇਕੱਠੇ ਹੋ ਕੇ ਤੇ ਮੰਗ ਸਕੀਏ ਔਰ ਸਾਨੂੰ ਫਿਰ ਹੀ ਉਮੀਦ ਹੈ ਕਿ ਉਹ ਮਿਲੇਗੀ। ਤੇ ਬਾਕੀ ਉਮੀਦ ਕਰਨਾ ਵਾ ਕਿ ਜਿਹੜਾ ਹੈ ਉਹ ਤੁਸੀਂ ਇਹਦੇ ਤੋਂ ਕੁਛ ਨਾ ਕੁਛ ਆਪਣੇ ਕਮੈਂਟਸ ਦੇ ਰਾਹੀਂ ਲਾਜ਼ਮੀ ਕੋਈ ਨਾ ਕੋਈ ਗੱਲਬਾਤ ਪੁੱਛਦੇ ਰਿਹਾ ਕਰੋ, ਦੱਸਦੇ ਰਿਹਾ ਕਰੋ ਤਾਂ ਕਿ ਅਸੀਂ ਆਪਸ ਵਿੱਚ ਜਿਹੜੀ ਹੈ ਨਾ ਉਹ ਇੱਕ ਕਨਵਰਸੇਸ਼ਨ ਕਰ ਸਕੀਏ, ਗੱਲਬਾਤ ਕਰ ਸਕੀਏ। ਗੱਲਬਾਤ ਕਰਿਆ ਹੀ ਬਹੁਤ ਸਾਰੀਆਂ ਚੀਜ਼ਾਂ ਦੇ ਜਿਹੜੇ ਨੇ ਨਾ ਉਹ ਰਾਹ ਖੁੱਲ੍ਹਦੇ ਨੇ। ਤੇ ਇਸ ਵਜ੍ਹਾ ਤੋਂ ਗੱਲਬਾਤ ਜਿਹੜੀ ਹੈ ਨਾ ਉਹ ਬੜੀ ਜ਼ਰੂਰੀ ਹੁੰਦੀ ਹੈ। ਮੁਦੱਸਰ ਭਾਈ ਅਕਸਰ ਕਹਿੰਦੇ ਹੁੰਦੇ ਨੇ ਕਿ ਭੁੱਲ ਗਿਆ ਮੈਂ ਗੱਲ ਹੀ ਯਾਰ, ਚੰਗੀ ਭਲੀ ਦੇਣ ਚ ਆਈ ਸੀ, ਸੋਚਦੇ ਭੁੱਲ ਗਿਆ। ਭੁੱਲ ਗਿਆ ਯਾਰ। ਹਾਂ, ਬੰਦਾ ਬੰਦਾ ਤਾਂ ਬਣਦਾ ਜੇ ਦੁੱਖ ਸੁੱਖ ਭੁੱਲਣ ਲੋਕ। ਇਹ ਗੱਲ ਹਮੇਸ਼ਾ ਉਹ ਕਰਦੇ ਰਹਿੰਦੇ ਨੇ। ਤੇ ਇਹ ਗੱਲ ਬਿਲਕੁਲ ਠੀਕ ਹੈ ਕਿ ਗੱਲਬਾਤ ਜਿਹੜੀ ਹੈ ਨਾ ਉਹ ਆਪਸ ਵਿੱਚ ਕਰਨੀ ਚਾਹੀਦੀ ਹੈ। ਕਰੋ ਕਰੋ ਜੀ, ਵੀਡੀਓ ਕਰੋ ਤੁਸੀਂ ਐਕਸਪੋਰਟ। ਬਾਕੀ ਇਹ ਹੈ ਕਿ ਕਮੈਂਟਸ ਵੀ ਚੱਲਦੇ ਰਹਿਣਗੇ। ਬਸ ਆਲਮੋਸਟ ਤਾਂ ਰਹਿ ਗਿਆ ਕੁਝ ਸੈਕਿੰਡਾਂ ਦੀ ਬਸ ਗੱਲਬਾਤ ਰਹਿ ਗਈ ਹੈ। ਮੈਂ ਵੀ ਲਾਈਵ ਜਿਹੜੀ ਹੈ ਨਾ ਉਹ ਖਤਮ ਕਰ ਰਿਹਾ। ਇਸ ਤੋਂ ਬਾਅਦ ਆਪਾਂ ਆਉਂਦੇ ਹਾਂ ਫੇਸਬੁੱਕ ਤੇ ਥੋੜ੍ਹੀ ਦੇਰ ਲਾਈਵ ਉੱਥੋਂ ਦੀ ਜਿਹੜੀ ਆਡੀਅנס ਉਹਦੇ ਨਾਲ ਗੱਲਬਾਤ ਕਰਦੇ ਹਾਂ। ਫਿਰ ਉੱਥੇ ਹੁੰਦੀ ਹੈ ਗੱਲਬਾਤ ਜੀ। ਤੇ ਬਾਕੀ ਮੇਰੇ ਮੁਤਾਬਕ ਜੀ ਅੱਜ ਦੀ ਜਿਹੜੀ ਹੈ ਨਾ ਉਹ ਲਾਈਵ ਇੱਥੇ ਕਰਨੇ ਆ ਖਤਮ। ਕਮੈਂਟਸ ਵਿੱਚ ਲਾਜ਼ਮੀ ਦੱਸਣਾ ਔਰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਸਫਰਨੋਸ਼ ਪੰਜਾਬੀ ਨੂੰ। ਸਾਡਾ ਸਫ਼ਰ ਕੱਲ੍ਹ ਤੋਂ ਪਾਕਪਤਨ ਦਾ ਵੀ ਸ਼ੁਰੂ ਹੋ ਰਿਹਾ ਹੈ, ਮਲਕਾ ਹੰਸ ਦਾ ਪਾਕਪਤਨ ਸ਼ਰੀਫ ਦਾ। ਇਨਸ਼ਾਅੱਲਾ ਉੱਥੇ ਹੋਏਗੀ ਮੁਲਾਕਾਤ। ਉਦੋਂ ਤੱਕ ਵਾਸਤੇ ਜਿਹੜਾ ਨਾ ਕੱਲ੍ਹ ਤੱਕ ਦੇ
ਵਾਸਤੇ ਸਫ਼ਰਨੋਸ਼ ਪੰਜਾਬੀ ਦੇ ਨਾਲ ਦੇ ਦਿਓ, ਫਿਰ ਕੰਬੋਜ ਨੂੰ ਦਿਓ ਇਜਾਜ਼ਤ ਤੇ ਇਨਸ਼ਾਅੱਲਾ ਹੁਣ ਫੇਸਬੁੱਕ ਤੇ ਮਿਲਨੇ ਆ, ਬਾਕੀ ਹੁੰਦੀ ਹੈ ਗੱਲਬਾਤ। ਰੱਬ ਰਾਖਾ ਜੀ।